हाँ जी, खुश आमदीद एवरीवन। ਸਾਰਿਆਂ ਨੂੰ ਖੁਸ਼ ਆਮਦੀਦ। ਤੇ ਅਸੀਂ ਅੱਜ ਸ਼ੁਰੂ ਕਰਾਂਗੇ ਬੰਦ 8 ਤੋਂ ਹੀਰ ਵਾਰਿਸ ਸ਼ਾਹ। ਤੇ ਕਿਉਂਕਿ ਮੈਂ ਬੋਲ ਰਿਹਾ ਤੇ ਮੈਂ 8 ਬੰਦ ਪੜ੍ਹ ਦੇਣਾ। ਇੱਕ ਤਖਤ ਹਜ਼ਾਰਿਓਂ ਗੱਲ ਕੀਜੇ, ਜਿੱਥੇ ਰਾਂਝਿਆਂ ਰੰਗ ਮਚਾਇਆ ਏ। ਛੈਲ ਗੱਭਰੂ ਮਸਤ ਅਰਬੇਲੜੇ ਨੇ, ਸੁੰਦਰ ਇੱਕ ਥੀ ਇੱਕ ਸਵਾਇਆ ਏ। ਵਾਲੇ ਕੋਕਲੇ ਮੁੰਦਰੇ ਮੱਝ ਲੁੰਗੀ, ਨਵਾਂ ਠਾਠ ਤੇ ਠਾਠ ਚੜਾਇਆ ਏ। ਕਈ ਸਿਫਤ ਹਜ਼ਾਰੇ ਦੀ ਆਖ ਸਕਾਂ, ਗੋਇਆ ਬਹਿਸ਼ਤ ਜ਼ਮੀਨ ਤੇ ਆਇਆ ਏ। ਵਾਹ। ਇੱਕ ਤਖਤ ਹਜ਼ਾਰਿਓਂ ਗੱਲ ਕੀਜੇ। ਅੱਛਾ, ਹੁਣ ਇਹ ਜ਼ੁਬਾਨ ਦੀ ਨੂਐਂਸ ਹੈ, ਪੇਚ ਹੈ ਕਿ ਇੱਕ ਇਹਨੂੰ ਵਾਰਿਸ ਸ਼ਾਹ ਇੰਜ ਵੀ ਲਿਖ ਸਕਦਾ ਸੀ, ਇੱਕ ਤਖਤ ਹਜ਼ਾਰੇ ਦੀ ਗੱਲ ਕੀਜੇ, ਲੇਕਿਨ ਉਹਨੇ ਲਿਖਿਆ ਇੱਕ ਤਖਤ ਹਜ਼ਾਰਿਓਂ ਗੱਲ ਕੀਜੇ। ਇਹਦਾ ਮਤਲਬ ਇਹ ਹੈ ਕਿ ਜਿਹੜਾ ਇਹ ਗੱਲ ਕਿੱਸਾ ਸੁਣਾਉਣ ਵਾਲਾ ਹੈ ਉਹ ਤਖਤ ਹਜ਼ਾਰੇ ਵਿੱਚ ਬੈਠਾ ਹੈ, ਤੇ ਜੇ ਇਹ ਹੁੰਦਾ ਇੱਕ ਤਖਤ ਹਜ਼ਾਰੇ ਦੀ ਗੱਲ ਕੀਜੇ ਤੇ ਉਹ ਤੇ ਕੋਈ ਵੀ ਕਹਿ ਸਕਦਾ ਹੈ। ਇੱਕ ਤਖਤ ਯਾਨੀ ਇਹ ਜਿਹੜਾ ਗੱਲ ਕਰ ਰਿਹਾ ਹੈ, ਇਹ 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 ਉੱਥੋਂ ਦਾ ਹੈ, ਇਹ ਉੱਥੋਂ ਦਾ ਭੇਤੀ ਹੈ। ਇੱਕ ਤਖਤ ਹਜ਼ਾਰਿਓਂ ਗੱਲ ਕੀਜੇ, ਜਿੱਥੇ ਰਾਂਝਿਆਂ ਰੰਗ ਮਚਾਇਆ ਹੈ। ਰੰਗ ਦਾ ਰੰਗ ਮਚਾਉਣ ਦਾ ਮਤਲਬ ਇਹ ਹੈ ਕਿ ਸ਼ਾਨ ਸ਼ੌਕਤ ਤੇ ਆਪਣੀ ਜਿਹੜੀ ਸ਼ਾਨ ਸ਼ੌਕਤ ਦੇ ਦਿਖਾ ਰਹੇ ਨੇ। ਜਿੱਥੇ ਛੈਲ ਗੱਭਰੂ ਮਸਤ ਅਰਬੇਲੜੇ ਨੇ, ਯਾਨੀ ਉੱਥੇ ਜਿਹੜੇ ਰਹਿਣ ਵਾਲੇ ਨੇ ਜਾਂ ਨੌਜਵਾਨ ਨੇ, ਉਹ ਛੈਲ ਨੇ, ਗੱਭਰੂ ਨੇ, ਮਸਤੀ 'ਚ ਰਹਿੰਦੇ ਨੇ। ਬੜੇ ਅਰਬੇਲੜੇ ਦਾ ਮਤਲਬ ਵੀ ਉਹੀ ਹੁੰਦਾ। ਤੇ ਸੁੰਦਰ ਇੱਕ ਸੀ ਇੱਕ ਸਵਾਇਆ ਹੈ। ਵਾਲੇ ਕੋਕਲੇ ਮੁੰਦਰੇ ਮੱਝ ਲੂੰਗੀ, ਵਾਲੇ ਤੇ ਜਿਹੜੇ ਕੰਨਾਂ 'ਚ ਵਾਲੇ ਪਾਏ ਜਾਂਦੇ ਨੇ, ਤੇ ਕੋਕਲੇ ਜਿਹੜੇ ਨੇ ਉਹ ਵੀ ਕੰਨਾਂ 'ਚ ਹੀ ਪਾਏ ਜਾਂਦੇ ਨੇ, ਮੁੰਦਰੇ ਵੀ। ਮੱਝ ਲੂੰਗੀ ਯਾਨੀ ਜਿਹੜੀ ਮੱਝ ਦਾ ਮਤਲਬ ਹੁੰਦਾ ਹੈ ਵਿਚਕਾਰ, ਅੱਧ ਵਿੱਚ। ਐਨ ਜਿਵੇਂ ਨਾ ਲਫ਼ਜ਼ ਮੰਝਧਾਰ, ਉਹ ਇੱਥੋਂ ਹੀ ਬਣਿਆ ਹੈ। ਮੰਝਧਾਰ ਦਾ ਮਤਲਬ ਵੀ ਹੁੰਦਾ ਕਿ ਐਨ ਵਿਚਕਾਰ ਦਰਿਆ ਦੇ। ਮੱਝ ਲੂੰਗੀ, ਨਵਾਂ ਠਾਠ ਤੇ ਠਾਠ ਚੜਾਇਆ ਹੈ, ਮਤਲਬ ਸ਼ਾਨਦਾਰ ਤਰੀਕੇ ਦੇ ਨਾਲ ਉਹ ਰਹਿ ਰਹੇ ਨੇ। ਕੀ ਸਿਫਤ ਹਜ਼ਾਰੇ ਦੀ ਆਖ ਸਕਾਂ, ਗੋਇਆ ਬਹਿਸ਼ਤ ਜ਼ਮੀਨ ਤੇ ਆਇਆ ਹੈ। ਹਜ਼ਾਰੇ ਦੀ ਜਿਹੜੀ ਹੈ ਉਹ ਮੈਂ ਕੀ ਤਾਰੀਫ ਕਰ, ਉਹ ਤੇ ਇੰਜ ਹੈ ਜਿਵੇਂ ਬਹਿਸ਼ਤ, ਜ਼ਮੀਨ ਦੇ ਉੱਤੇ ਬਹਿਸ਼ਤ ਆ ਗਏ। ਜਿਨ੍ਹਾਂ ਨੇ ਪਹਿਲੇ ਇਹ ਮੇਰੇ ਨਾਲ ਹੀ ਪੜ੍ਹੀ ਹੈ ਨਾ, ਉਹਨਾਂ ਲਈ ਤੇ ਰੈਪੀਟੀਸ਼ਨ ਹੀ ਹੋਏਗੀ। ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਵਾਰਿਸ ਸ਼ਾਹ ਦੀ ਜਿਹੜੀ ਤਕਨੀਕ ਹੈ ਉਹ ਦੂਰੋਂ ਦਿਖਾਉਣ ਦੀ ਤੇ ਅੰਦਰੋਂ ਵਿਖਾਉਣ ਦੀ ਕੀ ਹੈਗੀ ਹੈ। ਹਾਂਜੀ ਹਾਂਜੀ, ਦੱਸਿਆ ਸੀ ਤੁਸੀਂ ਕਿ ਬਹੁਤ ਵੱਡਾ, ਪਹਿਲਾਂ ਤਾਂ ਉਹਦੇ ਸ਼ਾਨੋ ਸ਼ੌਕਤ ਤੇ ਮੇਲੇ ਲੱਗੇ ਨੇ, ਤੇ ਅੰਦਰੋਂ ਜਦੋਂ ਜਾ ਕੇ ਦੇਖਣਾ ਉਸ ਦੇ ਕਲਚਰ ਨੂੰ, ਤੇ ਉਹਦੇ ਵਿੱਚ ਫਿਰ ਖਾਮੀਆਂ ਤੇ ਬੁਰਾਈਆਂ ਤੇ ਦੁਸ਼ਮਣੀਆਂ ਸਾਰੀਆਂ ਬਾਅਦ ਚ ਦੱਸਣੀਆਂ। ਮਤਲਬ ਦੂਰੋਂ ਇੰਜ ਦਿਖਾਉਣਾ ਕਿ ਜਿਵੇਂ ਉਹ ਬਹੁਤ ਗ੍ਰੈਂਡ ਔਰ ਬੜੀ ਸ਼ਾਨਦਾਰ ਚੀਜ਼ ਹੈਗੀ ਹੈ, ਜਾਂ ਜਗ੍ਹਾ ਹੈਗੀ ਹੈ, ਜਾਂ ਪਿੰਡ ਹੈਗਾ ਹੈ, ਜਾਂ ਜੋ ਵੀ ਹੈ, ਤੇ ਫਿਰ ਉਹ ਤੁਹਾਨੂੰ ਉਹਦੇ ਅੰਦਰ ਲੈ ਜਾਂਦਾ ਹੈ।
ਔਰ ਅੰਦਰ ਲਿਜਾ ਕੇ ਫਿਰ ਤੁਹਾਨੂੰ ਉਹਦੇ ਗੰਦ ਫੋਲ ਕੇ ਦਿਖਾਉਂਦਾ ਹੈ। ਜਿਹੜਾ ਆਮ ਤੌਰ ਹਾਂਜੀ ਜੀ ਜੀ ਸੌਰੀ ਬੋਲੋ। ਜਿਹੜਾ ਆਮ ਤੌਰ ਤੇ ਕਿਤਾਬੀ ਵਰਜ਼ਨ ਹੁੰਦਾ ਹੈ ਨਾ, ਮਿਸਾਲ ਦੇ ਤੌਰ ਤੇ ਮੇਰੇ ਦੋਸਤ ਮੇਰੇ ਨਾਲ ਪਿੰਡ ਜਾਂਦੇ ਸਨ ਨਾ, ਤੇ ਉਹ ਆਪਣਾ ਹਰੀਆਂ ਹਰੀਆਂ ਕਣਕ ਦੀਆਂ ਫਸਲਾਂ ਦੇਖ ਕੇ ਤੇ ਬੜੇ ਹੀ ਉਹ ਖੁਸ਼ ਹੁੰਦੇ ਸਨ, ਤੇ ਉਹ ਕਹਿੰਦੇ ਸਨ ਕਿਆ ਹਰਿਆਲੀ ਹੈ, ਕਿਆ ਜ਼ਬਰਦਸਤ ਹੈ। ਮੈਂ ਉਹਨਾਂ ਨੂੰ ਕਹਿੰਦਾ ਸਾਂ ਇਸ ਮੈਨੂੰ ਤੇ ਇਹ 'ਚ ਕੋਈ ਹਰਿਆਲੀ ਨਜ਼ਰ ਨਹੀਂ ਆਉਂਦੀ, ਮੈਨੂੰ ਤੇ ਇਹਦੇ 'ਚ ਇਹ ਲੱਗਦਾ ਕਿ ਮਾਲਕਾਂ ਨੇ ਕਿੰਨਾ ਝਾੜ ਲੈਣਾ ਹੈ ਤੇ ਇਹਦੇ ਵਿੱਚ ਕਿੰਨਾ ਲੋਕਾਂ ਦੀ ਮਜ਼ਦੂਰੀ ਲੱਗੀ ਹੈ। ਤੇ ਉਹ ਤੇ ਵੇਖਣ ਦਾ ਅੰਦਾਜ਼ ਹੈ। ਤੇ ਵਾਰਿਸ ਸ਼ਾਹ ਜਿਹੜਾ ਹੈ ਉਹ ਇਸ ਤਕਨੀਕ ਨੂੰ ਬਹੁਤ ਯੂਜ਼ ਕਰਦਾ ਹੈ ਕਿ ਪਹਿਲੋਂ ਦੂਰੋਂ ਵਿਖਾਓ, ਤੇ ਦੂਰੋਂ ਵੇਖਣ ਨੂੰ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਨੇ, ਕਿਤਾਬੀ ਸ਼ਕਲ ਦੇ ਵਿੱਚ ਜਿਵੇਂ ਹੁੰਦੀਆਂ ਨੇ, ਤੇ ਫਿਰ ਜੇ ਉਹਦਾ ਹਿੱਸਾ ਬਣੋ, ਉਹਦੇ ਵਿੱਚ ਵੜ ਜਾਓ, ਤੇ ਫਿਰ ਤੁਹਾਨੂੰ ਉਹਦੀ ਅਸਲੀਅਤ ਦਾ ਪਤਾ ਲੱਗਦਾ ਹੈ। Like every human relationship. ਲਾਈਕ ਐਵਰੀ ਹਿਊਮਨ ਰਿਲੇਸ਼ਨਸ਼ਿਪ, ਮਤਲਬ ਜਿਹੜਾ ਦੂਰੋਂ ਤੇ ਬੰਦੇ ਬੜੇ ਚੰਗੇ ਲੱਗਦੇ ਨੇ, ਲੇਕਿਨ ਤੁਸੀਂ ਉਹਨਾਂ ਦੇ ਕੋਲ ਹੋ ਜਾਓ, ਲਾਗੇ ਹੋ ਜਾਓ, ਤਾਂ ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਅਸਲ ਉਹ ਕੀ ਹੈਗੇ ਨੇ। ਇਹ ਸੋ ਬੜਾ ਇਹ ਬਾਰਿਸ਼ਾਂ ਦੀ ਟੈਕਨੀਕ ਥਰੂ ਆਊਟ ਹੈ। ਬੜੀ ਮਿਸਾਲ ਦੇ ਤੌਰ ਤੇ ਅੱਗੇ ਜਾਵਾਂਗੇ ਨਾ, ਤੇ ਅੱਗੇ ਉਹ ਪਹਿਲੇ ਮਸਜਿਦ ਦੀ ਤਾਰੀਫ ਕਰੇਗਾ, ਔਰ ਉਸ ਮਸਜਿਦ ਨੂੰ ਐਸਾ ਚੁੱਕੇਗਾ ਕਿ ਪੁੱਛੋ ਨਾ। ਫਿਰ ਉਹਦੇ ਵਿੱਚ ਇੱਕ ਕਮੀਨਾ ਜਿਹਾ ਮੁੱਲਾ ਬੈਠਾ ਹੋਇਆ ਵਿਖਾ ਦੇਗਾ, ਜਿਹੜੀ ਉਹਦੀ ਅਸਲ ਹੈ। ਸੋ ਇਹ ਇੱਕ ਵਾਰਿਸ ਸ਼ਾਹ ਦੀ ਜਿਹੜੀ ਬੜੀ ਪ੍ਰੋਮੀਨੈਂਟ ਟੈਕਨੀਕ ਹੈ, ਉਹ ਇਹ ਹੈ। ਇਹ ਵੀ ਕਹਿੰਦੇ ਨੇ ਕਿ ਜਿਹੜੀ ਆਮ ਤੁਸੀਂ ਪਹਿਲੀ ਨਜ਼ਰ 'ਚ ਕਿਸੇ ਨੂੰ ਦੇਖਦੇ ਹੋ ਉਹ ਅਲੱਗ ਹੁੰਦੀ ਹੈ, ਜਦੋਂ ਫਿਰ ਦੁਬਾਰਾ ਦੇਖੋ ਉਹਦੇ 'ਚ ਕੁਝ ਹੋਰ ਤੁਹਾਨੂੰ ਪਤਾ ਲੱਗਦਾ, ਅਸਲੀਅਤ ਫਿਰ ਬਾਅਦ ਪਿੱਛੇ ਛੁਪੀ ਹੁੰਦੀ ਹੈ, ਪਹਿਲੀ ਡਿਸੈਪਟਿਵ ਹੁੰਦੀ ਹੈ। ਹਾਂ ਉਹੀ ਗੱਲ ਹੈ ਨਾ। ਹਾਂਜੀ, ਉਹੀ ਗੱਲ ਹੈ ਨਾ ਕਿ ਬਈ ਪਹਿਲੇ ਵਾਰਿਸ ਸ਼ਾਹ ਵੀ ਤੇ ਉਹੀ ਕਰ ਰਿਹਾ ਨਾ ਕਿ ਪਹਿਲੇ ਤੇ ਤੁਹਾਨੂੰ ਪਹਿਲੀ ਨਜ਼ਰ ਵਿੱਚ ਜੋ ਨਜ਼ਰ ਆ ਰਿਹਾ ਉਹ ਖਾ ਦਿੰਦਾ ਹੈ, ਫਿਰ ਉਹਦੇ ਅੰਦਰ ਲੈ ਜਾਂਦਾ ਤੁਹਾਨੂੰ। ਉਹ ਫਿਰ ਲਾਈਟਰ ਸਾਈਡ ਦੇ ਵਿੱਚ ਇਹੀ ਹੈ ਨਾ ਕਿ ਪਹਿਲੀ ਨਜ਼ਰ ਦੇ ਵਿੱਚ ਹੀ ਜਦੋਂ ਪਿਆਰ ਹੋ ਜਾਂਦਾ, ਫਿਰ ਬਾਅਦ 'ਚ ਪਤਾ ਲੱਗਦਾ ਅਸਲੀ ਪਿਆਰ ਦਾ। ਬਾਅਦ ਦੇ ਵਿੱਚ ਸ਼ਾਦੀ ਹੋ ਜਾਂਦੀ ਹੈ ਤੇ ਫਿਰ ਉਹ ਝਗੜੇ ਸ਼ੁਰੂ ਹੋ ਜਾਂਦੇ ਨੇ। ਹਾਂ, ਉਹ ਪਹਿਲੀ ਨਜ਼ਰ ਦਾ ਕਸੂਰ ਹੀ ਹੁੰਦਾ ਸਾਰਾ। ਹਾਂ ਕੋਈ ਇਹ ਤੇ ਕੋਈ ਪਤਾ ਨਹੀਂ ਕੋਈ ਗੱਲ ਨਹੀਂ ਅਮਰ ਜੀ, ਕੋਈ ਗੱਲ ਨਹੀਂ। ਮਿਸਟਰੀ ਦੇ ਵਿੱਚ ਹੀ ਕ੍ਰੀਏਟਸ ਅ ਮਿਸਟਰੀ, ਪਰਤਾਂ ਦੇ ਵਿੱਚ ਖੋਲਦਾ, ਰਾਦਰ ਦੈਨ ਕਿ ਵੀ ਸਾਫ਼ ਚੀਜ਼ ਜਿਹੜੀ ਨਜ਼ਰ ਆ ਜਾਂਦੀ ਹੈ, ਤੁਹਾਨੂੰ ਸੋਚਣ ਤੇ ਮਜਬੂਰ ਕਰਦਾ। ਸੋ ਇਹ ਪਰਤਾਂ ਦੇ ਵਿੱਚ ਖੋਲਦਾ ਅਸਲੀਅਤਾਂ ਨੂੰ। ਹਾਂਜੀ ਹਾਂਜੀ, ਚਲੋ ਜੀ ਅਗਲਾ ਬੰਦ ਕਿੰਨੇ ਪੜ੍ਹਨਾ ਹੈ? ਮੈਂ ਪੜ੍ਹਦੀ ਹਾਂ ਜੀ। ਹਾਂਜੀ। ਰਾਂਝੇ ਦਾ ਬਾਪ ਮੌਜੂ ਚੌਧਰੀ ਪਿੰਡ ਦਾ ਪਾਂਧ ਵਾਲਾ, ਚੰਗਾ ਭਾਈਆਂ ਦਾ ਸਰਦਾਰ ਆਹਾ। 8 ਪੁੱਤਰ 2 ਬੇਟੀਆਂ ਤਿਸਦੀਆਂ ਸਨ, ਵੱਡ ਟੱਬਰਾਂ ਤੇ ਸ਼ਾਹੂਕਾਰ ਆਹਾ। ਭਲੀ ਪਾਈਆਂ ਵਿੱਚ ਪ੍ਰਤੀਤ ਉਸਦੀ, ਮੰਨਿਆ ਚੌਂਤਰੇ ਤੇ ਸਰਕਾਰ ਆਹਾ। ਵਾਰਿਸ ਸ਼ਾਹ ਇਹ ਕੁਦਰਤਾਂ ਰੱਬ ਦੀਆਂ ਨੀ, ਧੀਦੋ ਨਾਲ ਉਸ ਬਹੁਤ ਪਿਆਰ ਆਹਾ। ਮੌਜੂ ਚੌਧਰੀ ਪਿੰਡ ਦੀ ਪਾਂਡ ਵਾਲਾ। ਪਾਂਡ ਦਾ ਮਤਲਬ ਹੈ ਪਿੰਡ ਦਾ ਇੱਕ ਹਿੱਸਾ। ਯਾਨੀ ਮੌਜੂ ਚੌਧਰੀ ਜਿਹੜਾ ਹੈ ਰਾਂਝੇ ਦਾ ਪਿਓ, ਉਹ ਪਿੰਡ ਦੇ ਇੱਕ ਹਿੱਸੇ ਦਾ
ਦਾ ਸਭ ਤੋਂ ਵੱਡਾ ਬੰਦਾ ਹੈ। ਚੰਗਾ ਭਾਈਆਂ ਦਾ ਸਰਦਾਰ ਆਹ। 8 ਪੁੱਤਰ 2 ਬੇਟੀਆਂ ਤਿਸਦੀਆਂ ਸਨ। ਵੱਡਾ ਟੱਬਰ ਹੁੰਦਾ ਹੈ ਜਿਹੜਾ ਤੁਹਾਡੀ ਫੈਮਿਲੀ ਹੈ, ਤੇ ਪਰਿਵਾਰ ਉਹ ਹੈ ਜਿਹੜਾ ਕਿ ਪੂਰਾ extended ਫੈਮਿਲੀ। ਭਲੀ ਭਾਈਆਂ ਵਿੱਚ ਪ੍ਰਤੀਤ ਉਸਦੀ, ਪ੍ਰਤੀਤ ਮਤਲਬ ਪੁੱਛ-ਗਿੱਛ, ਉਹਦੀ ਗੱਲ ਨੂੰ ਆਨਰ ਕਰਨ ਦੀ। ਭਲੀ ਭਾਈਆਂ ਵਿੱਚ ਪ੍ਰਤੀਤ ਉਸਦੀ ਮੰਨਿਆ ਚੌਤਰੇ ਤੇ ਸਰਕਾਰ ਆ। ਚੌਤਰੇ ਦਾ ਮਤਲਬ ਹੈ ਕਿ ਜਿਹੜੀ ਪਿੰਡ ਦੇ ਵਿੱਚ ਜਿਹੜੀ ਆਪਣਾ ਪਰਿਆ ਲੱਗਦੀ ਹੈ, ਉਹਦੇ ਵਿੱਚ ਉਹ ਵੱਡਾ ਆਦਮੀ ਹੈ। ਚੌਤਰੇ ਦਾ ਮਤਲਬ ਵੈਸੇ ਤੇ ਉਹ ਚਬੂਤਰਾ ਨਹੀਂ ਸੀ ਦੱਸਿਆ ਤੁਸੀਂ? ਚਬੂਤਰਾ। ਹਾਂਜੀ, ਚਬੂਤਰਾ। ਚਬੂਤਰਾ ਵੱਡਾ ਮਤਲਬ ਉੱਚੀ ਥਾਂ। ਆਹੋ। ਉਹ ਆਮ ਤੌਰ ਨਹੀਂ ਚਬੂਤਰਾ ਨਹੀਂ, ਥੜਾ ਡਾਕਟਰ ਸਾਹਿਬ, ਥੜੇ ਦੇ ਉੱਤੇ ਥੜਾ ਬਿਲਕੁਲ ਸਹੀ ਕਿਹਾ ਤੁਸੀਂ। ਮੰਨਿਆ ਚੌਕ ਥੜੇ ਉੱਤੇ ਬਹਿ ਕੇ ਤੇ ਉਹ ਪਿੰਡਾਂ ਦੀ ਜਿਹੜੀ ਹੈ ਅਦਾਲਤ ਹੈ ਜਾਂ ਪਰਿਆ ਹੁੰਦੀ ਹੈ ਨਾ, ਤੇ ਮੰਨਿਆ ਚੌਤਰੇ ਤੇ ਸਰਕਾਰ ਆ। ਸਰਕਾਰ ਦਾ ਮਤਲਬ ਉਹ ਸਰਕਾਰ ਦਾ ਮਤਲਬ ਹੈ ਕਿ ਉਹ ਹਕੂਮਤ ਵੱਲੋਂ ਮੁਕਰਰ ਕੀਤਾ ਹੋਇਆ ਬੰਦਾ ਹੈ, ਜਿਹਨੂੰ ਕਿ ਸਾਰੇ ਮੰਨਦੇ ਨੇ। ਵਾਰਿਸ ਸ਼ਾਹ ਇਹ ਕੁਦਰਤਾਂ ਰੱਬ ਦੀਆਂ ਨੇ, ਦੀਦੋ ਨਾਲ ਉਸ ਬਹੁਤ ਪਿਆਰ ਆ। ਅੱਛਾ, ਇਹ ਵੀ ਜਿਹੜੇ ਪੰਜਾਬੀ ਦੇ ਕਿੱਸੇ ਨੇ ਉਹਨਾਂ ਵਿੱਚ ਇੱਕ ਇਹ ਥੀਮ ਵੀ ਆਉਂਦੀ ਹੈ ਕਿ ਜਿਹੜਾ ਮੇਨ ਹੀਰੋ ਹੁੰਦਾ ਹੈ ਪਿਓ ਉਹਦੇ ਨਾਲ ਬਹੁਤ ਪਿਆਰ ਕਰਦਾ ਹੈ, ਤੇ ਬਾਕੀ ਜਿਹੜੇ ਭਰਾ ਨੇ ਉਹ ਤੋਂ ਬਹੁਤ ਛੱਡਦੇ ਨੇ। ਇਹ ਖਾਸ ਤੌਰ ਤੇ ਇਹ ਯੂਸੁਫ ਜ਼ੁਲੈਖਾ ਦੇ ਕਿੱਸੇ ਦੇ ਵਿੱਚ, ਤੇ ਇਹ ਬਹੁਤ ਬੁਨਿਆਦੀ ਬੇਸਿਕ ਕੰਟਰਡਿਕਸ਼ਨ ਹੀ ਉੱਥੋਂ ਸ਼ੁਰੂ ਹੁੰਦੀ ਹੈ ਕਿ ਯੂਸੁਫ ਜਿਹੜਾ ਇੱਕ ਤੇ ਉਹ ਸੋਹਣਾ ਬਹੁਤ ਹੈ, ਲੇਕਿਨ ਦੂਸਰਾ ਇਹ ਹੈ ਕਿ ਉਹ ਜਿਹੜਾ ਪਿਓ ਦਾ ਸਭ ਤੋਂ ਪਿਆਰਾ ਪੁੱਤਰ ਹੈ, ਤੇ ਬਾਕੀ ਜਿਹੜੇ ਉਹਦੇ ਮਤਰੇ 10 ਭਰਾ ਨੇ ਉਹ ਉਸਦੇ ਤੋਂ ਬਹੁਤ ਖਾਰ ਖਾਂਦੇ ਨੇ। ਤੇ ਇਹ ਜਿਹੜੀ ਕੰਟਰਡਿਕਸ਼ਨ ਹੈ ਇਹ ਬਹੁਤ ਸਾਰੇ ਕਿੱਸਿਆਂ ਦੇ ਵਿੱਚ, ਪੰਜਾਬੀ ਦੇ ਕਿੱਸਿਆਂ ਦੇ ਵਿੱਚ ਇਹ ਵਰਤੀ ਗਈ ਹੈ। ਭਲੀ ਬਾਈਆਂ ਵਿੱਚ ਪ੍ਰਤੀਤ ਉਸਦੀ ਮੰਨਿਆ ਚੌਤਰੇ ਤੇ ਸਰਕਾਰ ਆਹ, ਤੇ ਬਾਕੀ ਤੋਂ ਠੀਕ ਹੋ ਗਿਆ। ਚਲੋ ਜੀ ਅੱਗੇ ਅਗਲਾ ਪੜੋ ਬੰਦ। ਅੱਛਾ ਡਾਕਟਰ ਸਾਹਿਬ, ਮੈਂ ਇੱਕ ਜਗ੍ਹਾ ਪੜ੍ਹਿਆ ਸੀ ਕਿ ਧੀਦੋ ਜਿਹੜਾ ਆ ਉਹਦਾ ਨਿਕਨੇਮ ਹੈ, ਪਰ ਅਸਲੀ ਨਾਂ ਜਿਹੜਾ ਰਾਂਝੇ ਦਾ ਹੈਗਾ ਉਹ ਹੈਗਾ ਮੁਰਾਦ ਬਖਸ਼ ਕੇ ਸਮਥਿੰਗ ਲਾਈਕ ਦਿਸ। ਉਹਦੇ ਬਾਰੇ ਕੋਈ ਦੱਸੋ। ਨਹੀਂ, ਜਿਹੜਾ ਜੇ ਅਸੀਂ ਵਾਰਿਸ ਸ਼ਾਹ ਦਾ ਕਿੱਸਾ ਪੜ੍ਹ ਰਹੇ ਹਾਂ ਨਾ, ਹਾਂਜੀ, ਤੇ ਫਿਰ ਵਾਰਿਸ ਸ਼ਾਹ ਦਾ ਕਿੱਸਾ ਹੀ ਪੜ੍ਹੋ। ਜਿਹੜਾ ਦਮੋਦਰ ਦਾਸ ਹੈ ਨਾ, ਉਹ ਤੇ ਜਿਹੜਾ ਆਪਣਾ ਮੌਜੂ ਹੈ ਨਾ, ਇੱਥੇ ਤੇ ਵਾਰਿਸ ਸ਼ਾਹ ਨੇ ਤੇ ਉਹਨੂੰ ਮੌਜੂ ਕਰ ਦਿੱਤਾ ਨਾ, ਤੇ ਦਮੋਦਰ ਦਾਸ ਨੇ ਉਹਨੂੰ ਮੁਅੱਜ਼ਮ ਚੌਧਰੀ ਲਿਖਿਆ ਹੈ। ਅੱਛਾ, ਤੇ ਵਾਰਿਸ ਸ਼ਾਹ ਤੇ ਧੀਦੋ ਤੋਂ ਬਿਨਾਂ ਹੋਰ ਕੋਈ ਉਹਨੂੰ ਕਿਸੇ ਤਰ੍ਹਾਂ ਨਹੀਂ ਬੁਲਾਉਂਦਾ? ਨਹੀਂ, ਵਾਰਿਸ ਸ਼ਾਹ ਉਹਨੂੰ ਧੀਦੋ ਕਹਿੰਦਾ ਹੈ। ਵਾਰਿਸ ਸ਼ਾਹ ਦੇ ਉਹ ਜਿਹੜਾ ਉਹਦਾ ਮੁਅੱਜ਼ਮ ਅਲੀ ਸੀ ਉਹਨੂੰ ਮੌਜੂ ਕਰ ਦਿੱਤਾ। ਠੀਕ। ਤੇ ਵਾਰਿਸ ਸ਼ਾਹ ਨੇ ਇੰਡੀਜਨਾਈਜ਼ ਕਰ ਦਿੱਤਾ ਨਾ,
ਨੌਨ ਰਿਲੀਜੀਅਸ ਉਹਨੂੰ ਦੇ ਦਿੱਤਾ ਬਿਲਕੁਲ ਹੀ, ਕਿ ਪਤਾ ਨਹੀਂ ਕਿਹੜਾ। ਬਿਲਕੁਲ ਉਹਨੂੰ ਮਜ਼ਲੂਮ ਤੇ ਮੁਸਲਮਾਨ ਹੋ ਗਿਆ ਨਾ, ਤੇ ਮੌਜੂ ਤੇ ਹਿੰਦੂ ਵੀ ਹੋ ਸਕਦਾ ਹੈ, ਤੇ ਮੁਸਲਮਾਨ ਵੀ ਹੋ ਸਕਦਾ ਹੈ, ਤੇ ਸਿੱਖ ਵੀ ਹੋ ਸਕਦਾ ਹੈ। ਵਾਹ ਵਾਹ, ਵਾਕਈ ਉਹ ਬਿਲਕੁਲ ਹੀ ਫਿਰ ਰੈਸ਼ਨਲ ਹੋ ਗਿਆ। ਬਿਲਕੁਲ, ਫਿਰ ਉਹਦੇ ਨਾਲ ਵਾਈਡਰ ਕੋਈ ਆਡੀਅੰਸ, ਮਜ਼ਹਬ, ਯਾ ਹਾਂ ਉਹਦੇ ਨਾਲ ਫਿਰ ਕਿਸੇ ਮਜ਼ਹਬ ਦਾ ਤੇ ਕਿਸੇ ਹੋਰ ਜ਼ਾਤ ਪਾਤ ਦਾ ਤਾਲੁਕ ਨਹੀਂ ਨਾ ਰਿਹਾ। ਅੱਛਾ ਡਾਕਟਰ ਸਾਹਿਬ, ਇੱਕ ਜੱਟਾਂ ਦੀਆਂ ਫੈਮਲੀਜ਼ ਦੇ ਵਿੱਚ ਇਹ ਵੀ ਹੁੰਦਾ ਕਿ 7-8 ਬੱਚੇ ਲੜਕੇ ਨੇ, ਉਹਨਾਂ ਚੋਂ ਜਿਹੜਾ ਜ਼ਿਆਦਾ ਜਾਂ ਛੋਟਾ ਹੋਵੇ ਜਾਂ ਸਭ ਤੋਂ ਜ਼ਿਆਦਾ ਕਿਸੇ ਟਾਈਪ ਦਾ ਕਮਜ਼ੋਰ ਹੋਵੇ, ਉਹਦੇ ਨਾਲ ਫਿਰ ਜ਼ਿਆਦਾ ਫੈਮਿਲੀ ਵਾਲੇ ਪਿਆਰ ਮੁਹੱਬਤ ਜਾਂ ਉਹਨੂੰ ਕੋਸ਼ਿਸ਼ ਕਰਦੇ ਨੇ ਕੰਪਨਸੇਟ ਕਰਨ ਦੀ। ਉਹਦੇ ਬਾਰੇ ਦੱਸੋ ਕੁਝ ਥੋੜਾ ਜਿਹਾ। ਨਹੀਂ, ਉਹ ਤਾਂ ਖੈਰ ਤੁਹਾਡੀ ਸਾਰਿਆਂ ਦੀ ਆਪਣੀ ਆਪਣੀ ਆਬਜ਼ਰਵੇਸ਼ਨ ਹੈ। ਆਮ ਤੌਰ ਦੇ ਉੱਤੇ ਜਿਹੜੇ ਕਮਜ਼ੋਰ ਬੱਚੇ, ਜਿਨ੍ਹਾਂ 'ਚ ਕੋਈ ਕਮਜ਼ੋਰੀ ਹੁੰਦੀ ਆ ਬੱਚੇ 'ਚ, ਆਮ ਤੌਰ ਤੇ ਮਾਵਾਂ ਉਹਨਾਂ ਦੇ ਨਾਲ ਬਹੁਤਾ ਪਿਆਰ ਕਰਦੀਆਂ ਨੇ। ਮਤਲਬ ਇਹ ਤੇ ਨਹੀਂ ਕਿਹਾ ਜਾ ਸਕਦਾ ਕਿ ਖਾਨਦਾਨ ਸਾਰੇ ਕਰਦੇ ਨੇ, ਲੇਕਿਨ ਮਾਵਾਂ ਉਹਨੂੰ ਪ੍ਰੋਟੈਕਟ ਕਰਦੀਆਂ ਨੇ ਜ਼ਿਆਦਾ। ਠੀਕ, ਅੱਗੇ ਚਲਿਏ, ਮੈਂ ਪੜ੍ਹ ਦੇਣਾ ਅਗਲਾ ਜੀ। ਆਪਣੇ ਹੋਰ ਕਿਸੇ ਨੇ ਪੜ੍ਹਨਾ ਉਹ ਵੀ ਦੱਸੋ। ਨਹੀਂ ਤੁਸੀਂ ਪੜ੍ਹ ਦਿਓ। ਹਾਂਜੀ, ਰਾਂਝੇ ਨਾਲ ਭਾਈਆਂ ਦਾ ਸਾੜਾ, ਬਾਪ ਕਰੇ ਪਿਆਰ ਤੇ ਵੈਰ ਭਾਈ, ਡਰ ਬਾਪ ਦੇ ਥੀ ਪਏ ਸੰਗਦੇ ਨੇ, ਗੁੱਝੇ ਮਿਹਣੇ ਮਾਰ ਕੇ ਸੱਪ ਵਾਂਗੂ, ਉਸਦੇ ਕਾਲਜੇ ਨੂੰ ਪਏ ਡੰਗਦੇ ਨੇ, ਕੋਈ ਵਸ ਨਾ ਚੱਲੇ ਤੇ ਕੱਢ ਛੱਡਣ, ਦੇਂਦੇ ਮਿਹਣੇ ਰੰਗ ਬਰੰਗਦੇ ਨੇ, ਵਾਰਿਸ ਸ਼ਾਹ ਇਹ ਗਰਜ਼ ਹੈ ਬਹੁਤ ਪਿਆਰੀ, ਕੋਈ ਸਾਕ ਨਾ ਸੈਨ ਨਾ ਅੰਗਦੇ ਨੇ। ਵਾਹ ਵਾਹ, ਆਖਰੀ ਲਾਈਨ ਤੇ ਕਮਾਲ ਦੀ ਹੈ, ਕਮਾਲ ਦੀ ਲਾਈਨ। ਕਿੰਨਾ ਸੱਚਾਈ ਵਾਲੀ ਗੱਲ, ਸਟੇਟਮੈਂਟ ਮਤਲਬ ਫਾਈਨਲ ਲਾਈਨ 'ਚ ਦੇ ਕੇ ਸਟੇਟਮੈਂਟ ਮਤਲਬ ਸਟਨ ਕਰ ਦਿੱਤਾ ਸਭ ਨੂੰ। ਬਿਲਕੁਲ, ਵਾਰਿਸ ਇੱਕ ਵਾਰੀ ਹੋਰ ਪੜ੍ਹ ਦਿਓ ਪਲੀਜ਼। I'm just trying to read it. ਥੋੜਾ ਮੇਰੇ ਲਈ ਮੁਸ਼ਕਿਲ ਹੈ ਪੰਜਾਬੀ ਪੜ੍ਹਨਾ, ਤੁਸੀਂ ਇੱਕ ਦਫਾ ਹੋਰ ਪੜ੍ਹ ਦਿਓ ਤਾਂ ਕਿ ਤਰ੍ਹਾਂ ਮੇਰਾ ਪ੍ਰੋਨਾਂਸੀਏਸ਼ਨ ਥੋੜੀ ਕਲੈਰਿਟੀ ਆ ਜਾਏ ਦੁਬਾਰਾ, ਕਿਉਂਕਿ ਬੰਦ ਤਾਂ I love to read it over and over again। ਬਾਪ ਕਰੇ ਪਿਆਰ ਤੇ ਵੈਰ ਭਾਈ, ਡਰ ਬਾਪ ਦੇ ਥੀ ਪਏ ਸੰਗਦੇ ਨੇ, ਗੁੱਝੇ ਮਿਹਣੇ ਮਾਰ ਕੇ ਸੱਪ ਵਾਂਗੂ, ਉਸਦੇ ਕਾਲਜੇ ਨੂੰ ਪਏ ਡੰਗਦੇ ਨੇ, ਕੋਈ ਵਸ ਨਾ ਚੱਲੇ ਤੇ ਕੱਢ ਛੱਡਣ, ਦੇਂਦੇ ਮਿਹਣੇ ਰੰਗ ਬਰੰਗਦੇ ਨੇ, ਵਾਰਿਸ ਸ਼ਾਹ ਇਹ ਗਰਜ਼ ਹੈ ਬਹੁਤ ਪਿਆਰੀ, ਕੋਈ ਸਾਕ ਨਾ ਸੈਨ ਨਾ ਅੰਗਦੇ ਨੇ। ਕਮਾਲ। ਬਾਪ ਜਿਹੜਾ ਹੈ ਉਹ ਪਿਆਰ ਕਰਦਾ ਹੈ, ਤੇ ਭਰਾ ਜਿਹੜੇ ਨੇ ਉਹ ਦੁਸ਼ਮਣੀ ਕਰ ਰਹੇ ਨੇ, ਲੇਕਿਨ ਬਾਪ ਦੇ ਡਰ ਤੋਂ ਬੋਲਦੇ ਨਹੀਂ ਹੈ। ਡਰ ਬਾਪ ਦੇ ਥੋਂ ਪੇ ਸੰਗਦੇ ਨੇ, ਬਾਪ ਦੇ ਡਰ ਤੋਂ ਉਹ ਝਿਜਕਦੇ ਨੇ ਕੁਛ ਕਹਿਣ ਤੋਂ। ਗੁੱਝੇ ਮਿਹਣੇ ਮਾਰ ਕੇ ਸੱਪ ਵਾਂਗੂ, ਗੁੱਝੇ ਮਿਹਣੇ ਮਤਲਬ ਖੂਫੀਆ, ਯਾਨੀ ਮਤਲਬ ਬੜੇ ਸਟਲੀ ਉਹਨੂੰ ਤਾਨੇ ਦਿੰਦੇ ਨੇ। ਸਾਰਕੈਸਟਿਕ ਹੈ, ਸਾਰਕੈਸਟਿਕਲੀ ਨਹੀਂ, ਸਾਰਕੈਸਟਿਕਲੀ ਨਹੀਂ। ਜੇ ਡਾਕਟਰ ਸਾਹਿਬ ਨੇ ਗੱਲ ਕੀਤੀ ਉਹ ਸਹੀ ਹੈ, ਗੁੱਝੇ ਲੁਕਾ ਕੇ ਉਹਨਾਂ ਨੂੰ ਲੁਕਾ ਕੇ ਉਤੋਂ ਲੱਗੇ ਕਿ ਜਿਵੇਂ ਪਿਆਰ ਦੀ ਗੱਲ ਕਰ ਰਹੇ ਤੇ, ਲੇਕਿਨ ਵਿੱਚੋਂ ਅਸਲ ਦੇ ਵਿੱਚ ਉਹ ਪਿਆਰ ਦੀ ਗੱਲ ਨਹੀਂ ਹੁੰਦੀ, ਦੁਸ਼ਮਣੀ ਦੀ ਗੱਲ ਹੁੰਦੀ ਹੈ। ਗੁੱਝੇ ਮਿਹਣੇ ਮਾਰ ਕੇ ਸੱਪ ਵਾਂਗੂ, ਜਿਵੇਂ ਸੱਪ ਡੰਗ ਮਾਰਦਾ ਹੈ ਨਾ, ਇਸੇ ਤਰ੍ਹਾਂ ਉਹ ਗੁੱਝਿਆਂ ਮਿਹਣਿਆਂ ਦੇ ਨਾਲ ਰਾਂਝੇ ਦੇ ਕਲੇਜੇ ਨੂੰ ਡੰਗ ਮਾਰਦੇ ਨੇ ਉਹਦੇ ਭਰਾ ਜਿਹੜੇ ਨੇ। ਕੋਈ ਵਸ ਨਾ ਚੱਲਣੇ ਕੱਢ ਛੱਡਣ, ਉਹਨਾਂ ਦਾ ਕੋਈ ਵਸ ਨਹੀਂ ਚੱਲਦਾ, ਨਹੀਂ ਤੇ ਉਹਨੂੰ ਉੱਥੋਂ ਵੈਸੇ ਹੀ ਉਸ ਪਿੰਡ ਚੋਂ ਹੀ ਕੱਢ ਦੇਣ।
ਦਿਨ ਦੇ ਮਿਹਣੇ ਰੰਗ ਬਿਰੰਗਦੇ ਨੇ। ਵਾਰਿਸ ਸ਼ਾਹ ਇਹ ਗਰਜ਼ ਹੈ ਬਹੁਤ ਪਿਆਰੀ। क्या बात है। वारिस शाह ਇਹ ਗਰਜ਼ ਹੈ ਬਹੁਤ ਪਿਆਰੀ। ਹੋਰ ਸਾਖ ਨਾ ਸੈਣ ਨਾ ਅੰਗਦੇ ਨੇ। ਵਾਰਿਸ ਸ਼ਾਹ ਇਹ ਜਿਹੜੀ ਸੈਲਫ ਇੰਟਰਸਟ ਹੈ ਨਾ, ਇਹ ਸਭ ਤੋਂ ਜ਼ਿਆਦਾ ਲੋਕਾਂ ਨੂੰ ਪਿਆਰਾ ਹੁੰਦਾ ਹੈ। ਹੋਰ ਰਿਸ਼ਤੇਦਾਰ ਤੇ ਸਾਖ ਹੋ ਗਏ ਨਾ, ਰਿਸ਼ਤੇਦਾਰ ਜਿਹੜੇ ਲੋਕ ਲਾਗੇ ਰਿਸ਼ਤੇਦਾਰ ਨੇ, ਸੈਣ ਜਿਹੜੇ ਆਪਣਾ ਬਰਾਦਰੀ ਵਗੈਰਾ ਹੋ ਗਈ, ਤੇ ਇਹ ਸਾਰੇ ਜਿਹੜੇ ਨੇ ਇਹ ਐਵੇਂ ਹੀ ਨੇ। ਅਸਲ ਦੇ ਵਿੱਚ ਗਰਜ਼ ਹੀ ਹੈਗੀ ਹੈ, ਸੈਲਫ ਇੰਟਰਸਟ ਹੀ ਹੈ, ਜਿਹੜਾ ਕਿ ਬੇਸਿਕਲੀ ਜਿਹਨੂੰ ਲੋਕੀ ਪਿਆਰ ਕਰਦੇ ਨੇ। ਹੋਰ ਨਾ ਕਿਸੇ ਦਾ ਕੋਈ ਸਾਖ ਹੈਗਾ ਇੱਥੇ, ਤੇ ਨਾ ਕੋਈ ਸੈਣ ਤੇ ਨਾ ਕੋਈ ਅੰਗ ਹੈਗਾ। ਇਹ ਸਭ ਬੇਮਾਨੀ ਫੋਕੇ ਰਿਸ਼ਤੇ ਨੇ। ਹਾਂਜੀ, ਲਫ਼ਜ਼ ਸੱਕਾ ਇਤਨਾ ਸੱਕਾ ਕੋਈ ਨਹੀਂ, ਇਹ ਸਾਖ ਤੋਂ ਨਿਕਲਿਆ? ਜਸਟ ਕਿਊਰੀਅਸ। ਲਫ਼ਜ਼ ਸੱਕਾ ਵੀ ਤੇਰੇ ਸੱਕਾ ਕੋਈ ਨਹੀਂ, ਜਾਂ ਤੇਰੇ ਸੱਕਾ ਕੋਈ ਨਹੀਂ ਹੁੰਦਾ ਦੁਨੀਆ 'ਚ, ਜਾਂ ਮੇਰਾ ਸੱਕਾ ਸਾਖ ਤੋਂ ਬਣਿਆ ਨਾ। ਹਾਂ, ਅੱਛਾ। ਉਹ ਸਾਖ ਤੋਂ ਬਣਿਆ ਨਾ। ਤੇ ਅੰਗ ਦਾ ਅੰਗ ਦਾ ਮਤਲਬ ਹੈ ਕਿ ਜਿਹੜੇ ਅੰਗ ਸਾਖ ਇਹ ਕਹਿ ਰਹੇ ਹੋ ਨਾ? ਮਤਲਬ ਅੰਗ ਦਾ ਅੰਗ ਉਹ ਨੇ ਨਾ, ਜਿਹੜੇ ਕਿ ਸ਼ਾਦੀਆਂ ਦੇ ਨਾਲ ਤੁਹਾਡੇ ਰਿਸ਼ਤੇਦਾਰ ਬਣਦੇ ਨੇ। ਅੱਛਾ 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 ਅੱਛਾ। ਓ ਆਈ ਥੌਟ ਕਿ ਤੁਹਾਡੇ ਬਲੱਡ ਰਿਲੇਟਿਵਸ ਹੁੰਦੇ ਅੰਗ ਦੇ, ਤੁਹਾਡੇ ਨਾਲ ਦੇ ਅੰਗ ਸਾਖ। ਨਹੀਂ, ਅੰਗ ਦਾ ਮਤਲਬ ਹੈ ਕਿ ਜਿਹੜੇ ਤੁਹਾਡੇ ਜਿਹੜੇ ਕਿ ਸੈਕੰਡਰੀ, ਮਿਸਾਲ ਦੇ ਤੁਹਾਡੇ ਮੁੰਡੇ ਦੇ ਸਹੁਰੇ ਤੁਹਾਡੇ ਸਾਕ ਹੋ ਗਏ, ਤੇ ਉਹ ਅੰਗ ਹੋ ਗਏ। ਖਾਲੂ ਹਾਂਜੀ। ਡਾਕਟਰ ਸੈਨ ਕਿਹਨੂੰ ਕਹਾਂਗੇ ਸੀ ਫਿਰ? ਹੈਂ? ਸਾਕ ਤੇ ਹੋ ਗਏ ਨਾ, ਜਿਹੜੇ ਤੁਹਾਡੇ ਨਾਲ ਰਿਸ਼ਤੇਦਾਰ ਜੁੜ ਗਏ, ਤੇ ਸੈਨ ਕੌਣ ਹੋਏ ਫਿਰ? ਸੈਣ ਜਿਹੜੇ ਨੇ ਉਹ ਮਤਲਬ ਉਹ ਰਿਸ਼ਤੇਦਾਰ ਜਿਹੜੇ ਕਿ ਅੰਗ ਤੇ ਫੈਮਿਲੀ ਦੇ ਵਿਚਕਾਰ ਦੇ ਨੇ। ਬਰਾਦਰੀ ਸਰ, ਸੈਨ ਬਰਾਦਰੀ ਕਹਿ ਸਕਦੇ ਹੋ ਤੁਸੀਂ ਉਹਨੂੰ, ਕਿਉਂਕਿ ਬਰਾਦਰੀ ਵੀ ਤੇ ਬੁਨਿਆਦ ਇਹੋ ਹੀ ਹੈ ਨਾ ਕਿ ਉਹ ਸਾਰੇ ਇੱਕ ਹੀ ਪਿਓ ਦਾਦੇ ਦੀ ਔਲਾਦ ਹੁੰਦੇ ਨੇ। ਅੱਛਾ, ਪਿਛਲੀ ਵਾਰੀ ਤੁਸੀਂ ਵੈਸੇ ਇਹਨਾਂ ਨੂੰ ਆਇਡੈਂਟੀਫਾਈ ਕੀਤਾ ਸੀ ਕਿ ਸਾਕ ਤੇ ਚਲੋ ਤੁਹਾਡੇ ਬਲੱਡ ਰਿਲੇਟਿਵਸ ਨੇ, ਸੈਨ ਨੇ ਜਿਹੜੇ ਇਨ-ਲॉज ਨੇ, ਅੰਗ ਨੇ ਜਿਹੜੇ ਉਹ ਮੁਹੱਬਤ ਕਰਨ ਵਾਲੇ ਤੁਹਾਡੇ ਯਾਰ ਬੇਲੀ ਨੇ। ਹਾਂ, ਇਹ ਇੰਟਰਪ੍ਰੀਟੇਸ਼ਨ ਵੀ ਹੋ ਸਕਦੀ ਹੈ, ਜਿਹੜੀ ਤੁਸੀਂ ਇਸ ਤਰ੍ਹਾਂ ਦੱਸਿਆ ਸੀ ਕਿ ਯਾਰ ਬੇਲੀ ਜਿਹੜੇ ਤੁਹਾਡੇ ਬਣੇ ਆ ਨਾ, ਕੋਈ ਬਲੱਡ ਰਿਲੇਸ਼ਨ ਨਹੀਂ, ਕੋਈ ਵੈਸੇ ਰਿਲੇਸ਼ਨ ਨਹੀਂ, ਉਹ ਵੀ ਸਾਰੇ ਜਿਹੜੇ ਨਾ ਮਤਲਬ ਦੇ ਹੀ ਨੇ। ਆਹੋ ਅਮਰਜੀਤ ਜੀ, ਸਾਨੂੰ ਆਪਣੀਆਂ ਕਈਆਂ ਗੱਲਾਂ ਵਿੱਚ ਭੁੱਲ ਜਾਂਦੀਆਂ ਨੇ ਨਾ। ਹਾਂ, ਤੁਸੀਂ ਮੈਂ ਲਿਖਿਆ ਨਾ, ਮੈਂ ਉਹੀ ਕੱਢ ਕੇ ਪੁਰਾਣੇ ਨੂੰ ਪੜ੍ਹ ਰਿਹਾ ਸੀ। ਅੱਛਾ। ਅੰਗ ਨੇ ਤੁਹਾਡੇ ਮੁਹੱਬਤ ਕਰਨ ਵਾਲੇ ਯਾਰ ਬੇਲੀ ਨੇ, ਜਿਹੜੇ ਤੁਹਾਡੇ ਨਾਲ ਜਦੋਂ ਤੁਸੀਂ ਅਮਰੀਕਾ 'ਚ ਜਾਂਦੇ ਹੋ ਤਾਂ ਫਿਰ ਸਾਰੇ ਉਹ ਪਤਾ ਕਿ ਕੱਢ ਕੇ ਜਾਓ, ਮੇਰੇ ਲਈ ਕੀ ਲੈ ਕੇ ਆਇਆ, ਮੇਰੇ ਲਈ ਕੀ ਲੈ ਕੇ ਆਇਆ, ਉਹ ਮਟੀਰੀਅਲਿਸਟਿਕ ਗੱਲਾਂ ਦੇ ਯਾਰ ਬੇਲੀ ਹੁੰਦੇ। ਠੀਕ, ਚਲੋ ਜੀ ਅਗਲਾ ਬੰਦ ਪੜੋ। ਗੌਰ ਸਾਹਿਬ ਜਾਂ हिना जी पढ़ो ਤੁਸੀਂ। ਮੇਰੇ ਕੋਲ ਮੈਂ ਪੰਜਾਬੀ ਪੜ੍ਹਨਾ ਜ਼ਰਾ ਮੁਸ਼ਕਿਲ ਹੈ ਮੇਰੇ ਲਈ, ਤਾਂ ਤੁਸੀਂ ਪਲੀਜ਼ ਪੜ੍ਹ ਦਿਓ। ਮੈਂ ਹਾਲੇ ਆਮ ਜਸਟ ਲਰਨਿੰਗ। ਤੁਸੀਂ ਕੋਸ਼ਿਸ਼ ਕਰਨੀ ਪੈਣੀ ਤੁਹਾਨੂੰ ਥੋੜੀ ਜਿਹੀ। ਅਸੀਂ she'll get comfortable। ਚਲੋ ਬੀਬਾ ਜੀ, ਗੌਰ ਸਾਹਿਬ ਤੁਸੀਂ ਪੜੋਗੇ? ਅਗਰ ਬੀਬਾ ਜੀ ਪੜ੍ਹ ਦੇਣ ਤਾਂ ਬੜੀ ਮਿਹਰਬਾਨੀ ਹੈ। ਅਗਲਾ ਹੀ ਹੈ, ਬੀਬਾ ਜੀ ਪੜ੍ਹ ਦਿਓ ਪਲੀਜ਼। ਅੱਛਾ ਚਲੋ, ਮੈਂ ਕੋਈ ਆਸਾਨ ਜਿਹਾ ਹੋਏਗਾ ਤੇ ਉਹ ਮੈਂ ਪੜਾਂਗੀ ਫਿਰ। ਮੈਂ ਤੁਸੀਂ ਗੌਰ ਸਾਹਿਬ ਨਹੀਂ ਪੜਿਆ ਕੀ ਗੱਲ? ਮੌਜੂਦੀ ਮੌਤ ਤਕਦੀਰ ਸੈਤੀ ਮੌਜੂ ਫੌਤ ਹੋਇਆ, ਭਾਈ ਰਾਂਝੇ ਦੇ ਨਾਲ ਖਹਿਰਦੇ ਨੇ, ਥਾਏ ਰੱਜ ਕੇ ਘੂਰਦਾ ਫਿਰੇ ਰੰਨਾ,
ਖਾਏ ਰੱਜ ਕੇ ਘੂਰਦਾ ਫਿਰੇ ਰੰਨਾ, ਕੱਢ ਚਿਕਤਾ ਧੀਦੋ ਨੂੰ ਛੇੜਦੇ ਨੇ। ਨਿਤ ਸਜਰਾ ਘਾਓ ਕਲੇਜੜੇ ਦਾ, ਗੱਲਾਂ ਤ੍ਰਿਖੀਆਂ ਨਾਲ ਉਚੇੜਦੇ ਨੇ। ਭਾਈ ਭਾਬੀਆਂ ਵੈਰ ਦੀਆਂ ਕਰਨ ਗੱਲਾਂ, ਇਹ ਝੰਜਟ ਨਿਤ ਨਿਬੇੜਦੇ ਨੇ। ਤਕਦੀਰ ਸੇਤੀ ਮੌਜੂ, ਇਹ ਆਪਣਾ ਬੀਬਾ ਜੀ ਨੂੰ ਠੀਕ ਕਰ ਲਓ। ਫੌਤ ਹੋਇਆ। ਨਹੀਂ ਹੱਕ ਹੋਇਆ। ਹੱਕ ਹੋਇਆ। ਹੱਕ ਲਿਖਿਆ, ਅੱਛਾ ਸਾਡੇ ਹਾਂਜੀ। ਫੌਤ ਲਿਖਿਆ, ਹੱਕ ਹੋਇਆ, ਓਕੇ। ਉਹਦਾ ਮਤਲਬ ਇਹੋ ਹੀ ਆ, ਫੌਤ ਹੋਇਆ। ਹਾਂਜੀ ਸਾਡੇ ਤੇ ਫੌਤ ਲਿਖਿਆ ਜੀ। ਜੀ ਠੀਕ ਹੈ, ਕਰਤਾ। ਮੌਜੂ ਹੱਕ ਹੋਇਆ, ਭਾਈ ਰਾਂਝੇ ਦੇ ਨਾਲ ਖੇਡਦੇ ਨੇ। ਖੇਡਣ ਦਾ ਮਤਲਬ ਹੈ ਉਹਦੇ ਨਾਲ ਖਾਰ ਰੱਖਦੇ ਨੇ, ਦੁਸ਼ਮਣੀ ਕਰਦੇ ਨੇ, ਹਾਂ, ਖਾਰ ਖਾਂਦੇ ਨੇ ਉਹਦੇ ਕੋਲੋਂ। ਖਾਏ ਰੱਜ ਕੇ ਘੂਰਦਾ ਫਿਰੇ ਰੰਨਾ, ਉਹਦੇ ਤੇ ਇਲਜ਼ਾਮ ਲਾਉਂਦੇ ਨੇ ਕਿ ਰੱਜ ਕੇ ਖਾਣਾ ਹੈ ਤੇ ਰਾਣੀ ਨੂੰ ਘੂਰਦਾ ਫਿਰਨਾ ਹੈ। ਕੱਢ ਰਿਕਤਾਂ ਦੀਦੋ ਨੂੰ ਛੇੜਦੇ ਨੇ। ਰਿਕਤਾਂ ਦਾ ਮਤਲਬ ਬਹਾਨੇ ਬਣਾ ਕੇ ਤੇ ਉਹ ਦੀਦੋ ਨੂੰ ਛੇੜਦੇ ਨੇ। ਨਿਤ ਸਜਰਾ ਘਾ ਕਲੇਜੜੇ ਦਾ, ਸਜਰੇ ਦਾ ਮਤਲਬ ਹੈ ਬਿਲਕੁਲ ਨਵਾਂ। ਘਾ ਦਾ ਮਤਲਬ ਹੈ ਜ਼ਖਮ, ਘਾ ਦਾ ਮਤਲਬ ਹੈ ਜ਼ਖਮ। ਨਿਤ ਸਜਰਾ ਘਾ ਕਲੇਜੜੇ ਦਾ, ਯਾਨੀ ਉਹਦੇ ਜਿਹੜੇ ਕਲੇਜੇ ਨੂੰ ਪਿਓ ਦੇ ਮਰਨ ਨਾਲ ਨਵਾਂ ਜਿਹੜਾ ਜ਼ਖਮ ਲੱਗਾ ਹੈ, ਉਹਨੂੰ ਗੱਲਾਂ ਤਿੱਖੀਆਂ ਨਾਲ ਉਚੇੜਦੇ ਨੇ। ਅੱਛਾ, ਇਹ ਬੜਾ, ਇਹਨੂੰ ਤੁਸੀਂ ਅਗਰ ਬੜਾ ਇਹ ਪਿਕਚਰ ਬਣਦੀ ਹੈ। ਤੁਹਾਨੂੰ ਪਤਾ ਨਾ ਕਿ ਜਦੋਂ ਜ਼ਖਮ ਹੁੰਦਾ ਨਾ ਤੇ ਫਿਰ ਉਹਦੇ ਉੱਤੇ, ਜ਼ਖਮ ਦੇ ਉੱਤੇ ਕੁਰੇਦਦੇ ਨੇ, ਕੁਰੇਦਣਾ, ਉਹਨੂੰ ਉਹਦੇ ਝਿੱਲੀ ਜੀ ਆ ਜਾਂਦੀ ਹੈ ਜ਼ਖਮ ਦੇ ਉੱਤੇ ਚੰਦਣ ਬਾਅਦ। ਸਕੈਬ ਜਿਹਨੂੰ ਕਹਿੰਦੇ ਅਸੀਂ, ਸਕੈਬ ਜਿਹਨੂੰ ਕਹਿੰਦੇ ਆ। ਤੇ ਜੇ ਫਿਰ ਉਹਨੂੰ ਕੁੱਟਿਆ ਜਾਏ ਤੇ ਫਿਰ ਤਕਲੀਫ ਬਹੁਤ ਹੁੰਦੀ। ਤੇ ਇਹੋ ਹੀ ਇਹ ਕਹਿ ਰਿਹਾ ਇੱਥੇ ਕਿ ਨਿਤ ਸਜਰਾ ਘਾ ਕਲੇਜੜੇ ਦਾ, ਗੱਲਾਂ ਤਿੱਖੀਆਂ ਨਾਲ ਉਚੇੜਦੇ ਨੇ। ਉਚੇੜਨ ਦਾ ਮਤਲਬ ਹੈ ਪੁੱਟਦੇ ਨੇ। ਭਾਈ ਭਾਬੀਆਂ ਵੈਰ ਦੀਆਂ ਕਰਨ ਗੱਲਾਂ, ਇਹ ਝੰਜਟ ਨਿਤ ਸਹੇੜਦੇ ਨੇ। ਭਾਈ ਤੇ ਭਰਜਾਈਆਂ ਜਿਹੜੀਆਂ ਨੇ ਉਹ ਦੁਸ਼ਮਣੀਆਂ ਦੀਆਂ ਗੱਲਾਂ ਕਰ ਕੇ ਉਹਦੇ ਨਾਲ ਇਹ ਝਗੜਾ ਰੋਜ਼ ਕਰਦੇ ਨੇ, ਆਮ ਕਰਦੇ। ਇਜਾਜ਼ਤ ਹੈ ਇੱਕ ਸਵਾਲ ਪੁੱਛਣਾ ਜੀ। ਇਹ ਨਿਤ ਦਾ ਮਤਲਬ ਬਾਰ-ਬਾਰ ਹੈ ਜਾਂ ਨਵਾਂ ਹੈ? ਨਿਤ ਦਾ ਮਤਲਬ ਹੈ ਬਾਰ-ਬਾਰ। ਠੀਕ, ਮਿਹਰਬਾਨੀ। डॉक्टर साहब थोड़ा अपना कैमरा ठीक कर लो है, कैमरा थोड़ा सा सीधा कर लो कैमरा। हाँ जी, हाँ ठीक हो गया। हाँ जी। गौर ਅੱਗੇ साहब, ਕਿਹਨੇ ਪੜ੍ਹਨਾ? गौर साहब ने पढ़ना। ਮੈਂ ਨਾ ਪੜ੍ਹ ਨਹੀਂ ਸਕਦਾ, ਮੇਰੇ ਕੋਲ ਕੰਪਿਊਟਰ ਤੇ ਨਹੀਂ ਆ। ਮੈਂ ਤੇ ਮਿਹਰਬਾਨੀ ਕਰ ਦੋ ਅੱਜ। हाँ मैं पढ़ दूंगा साइड साहब तुसी पढ़ दो जी। हाँ जी, बंद 12। हजरत काजी ते पैंच सदा सारे, पाइयां जमीन नु कछ पवाया आही, वड्डी दे के भोए दे बने वारस, बंजर जमीन रंझेटे नु आया ही, कच्छा मार शरीक मजाक कर दे, भाइयां रांझे दे बाब बनाया ही, गल भाबियां एही बना छड्डी, मगर जट दे फकड़ी लाया ही। हजरत काजी ਤੇ ਪੈਂਚ ਸਦਾ ਸਾਰੇ, ਇਹ ਜਿਹੜੇ ਕਾਜ਼ੀ ਸਨ ਨਾ ਉਸ ਵੇਲੇ ਦੇ, ਇਹ ਲੈਂਡ ਰੈਵਨਿਊ ਸਿਸਟਮ ਨੂੰ ਕਾਜ਼ੀ ਚਲਾਉਂਦੇ ਸਨ।
ਮਤਲਬ ਤੁਸੀਂ ਇਹ ਨਾ ਸਮਝੋ ਕਿ ਉਹ ਸਿਰਫ ਰਿਲੀਜੀਅਸ ਲੀਡਰ ਸਨ, ਬਲਕਿ ਉਹ ਲੈਂਡ ਰੈਵਨਿਊ ਸਿਸਟਮ ਦੇ ਨੂੰ ਚਲਾਉਣ ਵਾਲੇ ਵੀ ਕਾਜ਼ੀ ਹੁੰਦੇ ਸਨ। ਹਜ਼ਰਤ ਕਾਜ਼ੀ ਤੇ ਪੈਂਚ ਜਿਹੜੇ ਪ੍ਰੋਮੀਨੈਂਟ ਜਿਹੜੇ ਪਿੰਡ ਦੇ ਜਿਹੜੇ ਬੰਦੇ ਨੇ, ਪਿੰਡ ਦੀ ਜਿਹੜੀ ਪਰਿਆ ਦੇ ਪੰਚਾਂ ਬੰਦੇ ਤੋਂ ਹੁੰਦੇ ਨੇ, ਪੰਚਾਂ ਤੋਂ ਪੈਂਚ ਪੰਚਾਂ ਤੋਂ, ਹਾਂਜੀ ਪੰਚਾਂ ਤੋਂ ਪੈਂਚ ਬਿਲਕੁਲ ਪੰਚਾਂ ਤੋਂ ਪੈਂਚ ਜਿਹੜੇ ਪਰਿਆ ਦੇ ਵਿੱਚ ਪ੍ਰੋਮੀਨੈਂਟ ਲੋਕ ਹੁੰਦੇ ਨੇ। ਹਜ਼ਰਤ ਕਾਜ਼ੀ ਤੇ ਪੈਂਚ ਸਰਦਾਰ ਸਾਰੇ ਭਾਈਆਂ ਜ਼ਮੀਨੋਂ ਕੱਛ ਪਵਾਇਆ ਹੈ। ਕੱਛਣ ਦਾ ਮਤਲਬ ਹੁੰਦਾ ਹੈ ਮੈਜਰ ਕਰਨਾ। ਤੇ ਪਹਿਲੇ ਤੇ ਭਰਾਵਾਂ ਨੇ ਜ਼ਮੀਨ ਨੂੰ ਮੈਜਰ ਕਰਵਾਇਆ ਉਹਨਾਂ ਕੋਲ ਕਿ ਜ਼ਮੀਨ ਹੈ ਕਿੰਨੀ। ਵੱਡੀ ਦੇ ਕੇ ਭੂਏ ਦੇ ਬਣੇ ਵਾਰਸ, ਉਹ ਬਰਾਈਬ ਦੇ ਕੇ। ਤੇ ਅੱਛਾ ਹੁਣ ਇੱਥੇ ਦੇਖੋ, ਦੋ ਲਫ਼ਜ਼ ਨੇ ਜਿਹੜੇ ਕਿ ਇੱਕ ਹੀ ਲੱਗਦੇ ਨੇ, ਭੂਏ ਤੇ ਜ਼ਮੀਨ, ਲੇਕਿਨ ਵਾਰਿਸ ਸ਼ਾਹ ਨੇ ਇਹਨਾਂ 'ਚ ਫਰਕ ਕੀਤਾ ਹੈ। ਵੱਡੀ ਦੇ ਕੇ ਭੂਏ ਦੇ ਬਣੇ ਵਾਰਿਸ, ਭੂਏ ਉਹ ਹੈ ਜਿਹੜੀ ਕਿ ਐਗਰੀਕਲਚਰ ਲਈ ਅੱਛੀ ਜ਼ਮੀਨ ਹੈ, ਤਿਆਰ ਜ਼ਮੀਨ ਹੈ, ਉਹ ਭੂਏ ਹੈ। ਵੱਡੀ ਦੇ ਕੇ ਭੂਏ ਦੇ ਬਣੇ ਵਾਰਿਸ ਬੰਜਰ ਜ਼ਮੀਨ ਰੰਜੇਠੇ ਨੂੰ ਆਇਆ ਹੈ। ਤੇ ਜਿਹੜੀ ਬੰਜਰ ਜ਼ਮੀਨ ਸੀ ਉਹ ਰਾਂਝੇ ਦੇ ਹਿੱਸੇ ਵਿੱਚ ਪਾ ਦਿੱਤੀ। ਕੱਛਾ ਮਾਰ ਸ਼ਰੀਕ ਮਜ਼ਾਕ ਕਰਦੇ, ਮਤਲਬ ਇਹ ਹੈ ਕਿ ਉਹਦੇ ਨਾਲ ਜਿਹੜੀ ਉਹਨਾਂ ਨੇ, ਉਹਦੇ ਭਰਾਵਾਂ ਨੇ ਜਿਹੜੀ ਚਲਾਕੀ ਔਰ ਜਿਹੜੀ ਉਹਦੇ ਦੇ ਨਾਲ ਹੇਰਾ ਫੇਰੀ ਕੀਤੀ, ਤੇ ਜਿਹੜੇ ਸ਼ਰੀਕ ਨੇ ਉਹਦੇ ਨਾਲ ਹਮਦਰਦੀ ਕਰਨ ਦੀ ਬਜਾਏ ਉਹ ਮਜ਼ਾਕ ਕਰਦੇ ਨੇ। ਸ਼ਰੀਕਾਂ ਦਾ ਤੇ ਕੰਮ ਹੀ, ਸ਼ਰੀਕ ਤੁਹਾਨੂੰ ਪਤਾ ਕੀ ਹੁੰਦੇ ਨੇ? ਤੁਹਾਡੇ ਤਾਏ ਚਾਚਿਆਂ ਦੇ ਅੱਗੇ ਉਹਨਾਂ ਨਾਲ ਵੀ ਜ਼ਮੀਨਾਂ ਦਾ ਹੀ ਰੌਲਾ ਹੈ ਨਾ, ਹੈ ਤੇ ਸਾਰਾ ਜ਼ਮੀਨਾਂ ਦਾ ਨਾ। ਉਹਨਾਂ ਦੇ ਪਿਓ ਦੀ ਤੇ ਤੁਹਾਡੇ ਪਿਓ ਦੀ ਨਾਲ ਜ਼ਮੀਨਾਂ ਇਕੱਠੀਆਂ ਸੀ ਇੱਕ ਵਾਰੀ, ਸੋ ਤੁਹਾਡੇ ਸ਼ਰੀਕ ਹੋ ਜਾਂਦੇ ਨੇ। ਉਹਨਾਂ ਦੀ ਜ਼ਮੀਨਾਂ ਦਾ ਹੀ ਰੌਲਾ ਨਾ ਡਾਕਟਰ ਸਾਹਿਬ, ਸ਼ਰੀਕਾ ਜਿਹੜਾ ਜਿਹੜੇ ਤੁਹਾਡੀ ਜਾਇਦਾਦ ਦੇ ਵਿੱਚ ਕਦੀ ਸ਼ਾਮਲ ਹਿੱਸੇਦਾਰ ਸਨ, ਉਹ ਸ਼ਰੀਕ ਨੇ। ਕੱਛਾ ਮਾਰ ਸ਼ਰੀਕ ਮਜ਼ਾਕ ਕਰਦੇ, ਭਾਈਆਂ ਰਾਂਝੇ ਦੇ ਬਾਪ ਬਣਾਇਆ ਹੈ। ਬਾਪ ਦਾ ਮਤਲਬ ਹੈ for his whereabout, ਕਿ ਉਹਨਾਂ ਨੇ ਰਾਂਝੇ ਦੇ ਕਿਰਦਾਰ ਜਿਹੜਾ ਹੈ ਉਹਦੇ ਬਾਰੇ 'ਚ ਇਹ ਬਣਾਤਾ ਕਿ ਇਹ ਮਤਲਬ ਇਹ ਬਿਲਕੁਲ ਨੇਲਾ ਹੈ। ਬਾਪ ਤੇ ਉਹਦੀ ਕਿਸੇ ਦੀ ਹਾਲਤ ਬਣਾਣੀ ਹੁੰਦੀ ਨਾ, ਫਲਾਣੇ ਨੇ ਫਲਾਣੇ ਦੀ ਬੜੀ ਕੁੱਤੇ ਦੀ ਬਾਪ ਕੀਤੀ। ਆਹੋ ਉਹ ਹੀ ਹੈ ਗੱਲ। ਭਾਈਆਂ ਇਹ ਬਣਾ ਛੱਡੀ, ਭਰਾਵਾਂ ਨੇ ਇਵੇਂ ਗੱਲ ਨੂੰ ਬਣਾਇਆ, ਮਗਰ ਜਗਤ ਦੇ ਫੱਕੜੀ ਲਾਇਆ ਹੀ। ਫੱਕੜੀ ਦਾ ਮਤਲਬ ਹੈ ਮਜ਼ਾਕ, ਇਨਸਲਟਿੰਗ ਮਜ਼ਾਕ ਜਿਹੜਾ ਹੁੰਦਾ ਹੈ ਉਹਨੂੰ ਫੱਕੜੀ ਕਹਿੰਦੇ ਨੇ ਨਾ। ਤੇ ਮਤਲਬ ਭਰਾਵਾਂ ਨੇ ਇੱਕ ਤੇ ਜ਼ਮੀਨ ਉਹਦੇ ਕੋਲ ਲੈ ਲਈ, ਚੰਗੀ ਜ਼ਮੀਨ ਆਪ ਲੈ ਲਈ, ਤੇ ਭੈੜੀ ਜ਼ਮੀਨ ਉਹਨੂੰ ਦੇ ਦਿੱਤੀ। ਤੇ ਦੂਸਰੇ ਉਹਨਾਂ ਨੇ ਸ਼ਰੀਕਾਂ ਦੇ ਵਿੱਚ ਤੇ ਬਾਕੀ ਲੋਕਾਂ ਵਿੱਚ ਇਹ ਵੀ ਮਸ਼ਹੂਰ ਕਰ ਦਿੱਤਾ ਕਿ ਵੇਖੋ ਇਹ ਕੈਸਾ ਨਿਲ ਹੈ, ਅਸੀਂ ਇਹਦੀ ਜ਼ਮੀਨ ਮਾਰ ਲਈ ਹੈ ਤੇ ਇਹ ਕੁਝ ਕਰ ਨਹੀਂ ਸਕਦਾ। ਠੀਕ ਹੈ ਜੀ। ਹਾਂਜੀ, ਅਗਲਾ ਪੜ੍ਹੀਏ ਜੀ। ਪੰਜਾਬੀ 'ਚ ਲਫ਼ਜ਼ ਜਿਹੜਾ ਹੁੰਦਾ ਇੱਕ ਡਾਕਟਰ ਸਾਹਿਬ, ਲੋਲਾ ਕੇ ਕੁਝ ਵੀ ਨਹੀਂ ਕਰ ਸਕਦਾ ਇਹ। ਆਹੋ ਹਾਂਜੀ, ਮਤਲਬ ਉਹਦਾ ਕਹਿਣ ਦਾ ਇੱਥੇ ਸੀ ਕਿ ਦੇਖੋ ਭਰਾਵਾਂ ਨੇ ਸਭ ਕੁਝ ਕਰ ਲਿਆ, ਜ਼ਮੀਨ ਵੀ ਖੋ ਲਈ, ਅੱਛੀ ਜ਼ਮੀਨ ਖੋ ਲਈ, ਭੈੜੀ ਜ਼ਮੀਨਾਂ ਦੇ ਦਿੱਤੀ, ਪਰ ਦੇਖੋ ਐਡਾ ਲੋਲਾ ਕੁਝ ਕਰ ਵੀ ਨਹੀਂ ਸਕਿਆ।
यही गल हो रही है ना। हाँ आओ कि मतलब ये है कि ये इतना कमजोर है कि ये अपना हक भी नहीं ले सकता। ये मतलब है ना कि भी ये इतना गया गुजरिया है, इतना माठा है कि ये ते अपना हिस्सा भी नहीं ले सकता। एक क्वेश्चन है डॉक्टर साहब, ਇੱਥੇ हाँ ਜਿਹੜਾ जी, ਬੰਦ ਦਾ ਜਿਹੜਾ ਆਖਰੀ ਮਿਸਰਾ ਹੈ, ਇਹਦਾ ਜਿਹੜਾ ਸੈਕਿੰਡ ਪਾਰਟ ਹੈ, ਮਗਰ ਜੱਟ ਦੇ ਫੱਕੜੀ ਲਾਇਆ ਈ, ਫੱਕੜੀ ਦਾ ਕੀ ਮਤਲਬ ਹੋਏਗਾ? फकड़ी का मतलब होता है मजाक, ਮਜ਼ਾਕ। ਅੱਛਾ छेड़। ਠੀਕ ਹੈ, ਥੈਂਕ ਯੂ। किसी की छेड़ बनाते ने ना, छेड़ का मतलब समझ आਉਂਦਾ ਤੁਹਾਨੂੰ? ਜੀ ਜੀ, ਮਜ਼ਾਕ ਉਡਾਣਾ ਐਵੇਂ ਆਹੋ, ਜੀ। ਮਤਲਬ ਉਹਨੂੰ ਖਾਸ ਤਰ੍ਹਾਂ ਦੇ ਨਾਲ ਇੱਕ ਗੱਲ ਕੀਤੀ ਜਾਂਦੀ ਹੈ ਜਿਹਦੇ ਨਾਲ ਉਹ ਬਹੁਤ ਉਹਦਾ ਮਜ਼ਾਕ ਉਡਦਾ ਹੈ, ਉਹ ਫਕੜੀ ਹੁੰਦੀ ਹੈ। ਇਹ ਠੀਕ ਹੈ ਪਿੰਡ ਦੇ ਵਿੱਚ ਲੋਕੀ ਉਹਦੇ ਨਾਂ ਤੇ ਮਜ਼ਾਕ ਉਡਾਉਣ ਲੱਗ ਪਏ ਕਿ ਦੇਖੋ ਜੀ ਕਿੰਨਾ ਕਿੰਨਾ ਇਹ ਲੋਲਾ ਸੀ ਕਿ ਕੀ ਕਰ ਸਕਿਆ, ਤੇ ਮਜ਼ਾਕ ਬਣ ਗਿਆ ਨਾ ਉਹਦਾ ਇਹ ਇਨਐਕਟਿਵ। ਬਿਲਕੁਲ ਬਿਲकुल। ਅੱਗੇ ਚੱਲਦੇ ਆ ਜੀ। ਭਾਬੀਆਂ ਦੇ ਹਾਂਜੀ ਮਿਹਣੇ, ਭਾਬੀਆਂ ਦੇ ਮਿਹਣੇ। ਹਾਂਜੀ। ਮੂੰਹ ਚੱਟ ਜੋ ਆਰਸੀ ਨਾਲ ਵੇਖ, ਤਿੰਨਾ ਵਾਹਣ ਕਿਹਾ ਹਲਵਾਉਣਾ ਈ, ਪਿੰਡਾ ਪਾਲ ਕੇ ਚੋਪੜੇ ਪਟੇ ਜਿੰਨਾ, ਕਿਸੇ ਰਨ ਕੀ ਉਹਨਾਂ ਤੋਂ ਚਾਹਣਾ ਹੈ, ਜਿਹੜਾ ਭੋਏ ਦੇ ਮਾਮਲੇ ਕਰੇ ਬੈਠਾ, ਇਸ ਤੋੜ ਦਾ ਮੂਲ ਨਿਭਾਉਣਾ ਈ, ਪਿਆ ਬੰਜਰੀ ਵਾਹੇ ਤੇ ਰਾਗ ਗਾਵੇ, ਕੋਈ ਰੋਜ਼ ਦਾ ਇਹ ਪਰਾਉਣਾ ਹੈ। ਪਿੰਡਾ ਚੱਟ ਕੇ ਆਰਸੀ, ਮੈਂ ਹੁਣ ਸਹੀ ਪੜਨ ਲੱਗਾ, ਪਿੰਡਾ ਚੱਟ ਕੇ ਆਰਸੀ ਨਾਲ ਵੇਖਣ, ਤਿਨਾ ਵਾਹਣ ਕਿਆ ਹਲਵਾਉਣਾ ਹੈ, ਜਿਹੜੇ ਆਪਣੇ ਪਿੰਡੇ ਨੂੰ ਚੋਪੜ ਕੇ ਰੱਖਦੇ ਨੇ, ਤੇਲ ਸ਼ੇਲ ਲਾ ਕੇ ਰੱਖਦੇ ਨੇ, ਤੇ ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖ, ਆਰਸੀ ਦਾ ਮਤਲਬ ਸ਼ੀਸ਼ਾ ਹੈ ਨਾ, ਤੇ ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖਦੇ ਰਹਿੰਦੇ ਨੇ। ਉਹੋ ਜਿਹਾ ਬੰਦਿਆਂ ਕੋਲੋਂ ਨਾ ਵਾਹਣ ਕਿਆ ਹਲਵਾਣ ਹੈ, ਉਹਨਾਂ ਕੋਲੋਂ ਹਲ ਕਿੱਥੋਂ ਵਗਦੇ ਨੇ, ਉਹ ਤੇ ਹਲਵਾਉਣ ਜੋਗੇ ਨਹੀਂ ਹੁੰਦੇ। ਪਿੰਡਾ ਪਾਲ ਕੇ ਚੋਪੜੇ ਪਟੇ ਜਿਨ੍ਹਾਂ ਨੇ ਆਪਣੇ ਜਿਸਮ ਨੂੰ ਪਾਲਿਆ ਤੇ ਆਪਣੇ ਵਾਲਾਂ ਨੂੰ ਚੋਪੜ ਕੇ ਰੱਖਦੇ ਨੇ, ਜਿਹੜੇ ਕਿਸੇ ਰਨ ਕੀ ਉਸ ਤੋਂ ਚਾਹਣਾ ਹੈ, ਕੋਈ ਔਰਤ ਉਸ ਤੋਂ ਕੀ ਉਮੀਦ ਰੱਖ ਸਕਦੀ ਹੈ। ਮਤਲਬ ਇਹ ਹੈ ਕਿ ਇਹ ਮੈਨੂੰ ਕਮਾ ਕੇ ਤੇ ਖਵਾੜ ਨਹੀਂ ਸਕਦਾ। ਜਿਨ੍ਹਾਂ ਭੋਏ ਦੇ ਝਗੜੇ ਕਰੇ ਮੁੰਡਾ, ਇਸ ਤੋੜ ਨਾ ਮੂਲ ਨਿਭਾਣਾ ਹੈ। ਇਹ ਜਿਹੜਾ ਭੋਏ ਦਾ ਮਤਲਬ ਹੈਗਾ ਜ਼ਰੀ ਜ਼ਮੀਨ, ਐਗਰੀਕਲਚਰ ਲੈਂਡ। ਇਹ ਜਿਹੜੀ ਐਗਰੀਕਲਚਰ ਲੈਂਡ ਦੇ ਉੱਤੇ ਝਗੜੇ ਕਰ ਰਿਹਾ ਹੈ, ਇਹਨੇ ਸਾਡੇ ਨਾਲ ਚੱਲਣਾ ਨਹੀਂ ਹੈ। ਇਸ ਤੋੜ ਨਾ ਮੂਲ ਨਿਭਾਣਾ ਹੈ, ਇਹਨੇ ਕੋਈ ਬਹੁਤ ਦੂਰ ਤੱਕ ਸਾਡੇ ਨਾਲ ਨਹੀਂ ਚੱਲਣਾ। ਦਿਨੇ ਵੰਝਲੀ ਵਾਹੇ ਤੇ ਰਾਤ ਗਾਵੇਂ, ਇਹ ਦਿਨ ਨੂੰ ਵੰਝਲੀ ਵਜਾਉਂਦਾ ਹੈ ਤੇ ਰਾਤ ਗਾਣੇ ਗਾ ਕੇ ਗੁਜ਼ਾਰ ਦਿੰਦਾ ਹੈ। ਕਿਸੇ ਰੋਜ਼ ਦਾ ਇਹ ਪ੍ਰਾਹੁਣਾ ਹੈ, ਇਹ ਬਸ ਕੁਝ ਦਿਨਾਂ ਦਾ ਮਹਿਮਾਨ ਹੈ, ਬਸ ਇਹਨੇ ਇੱਥੇ ਵਸਣਾ ਕੋਈ ਨਹੀਂ ਹੈ। ਸਾਡੇ ਕਾਫੀ ਠੀਕ ਹੈ ਡਿਫਰੈਂਟ ਜੀ। ਲਿਖਿਆ, ਬੜਾ ਡਿਫਰੈਂਟ ਲਿਖਿਆ ਸਾਡੇ ਇੱਥੇ। ਨਹੀਂ, ਮੈਂ ਇਹ ਜਿਹੜੀ ਮੇਰੇ ਕੋਲ ਟੈਕਸਟ ਹੈ ਠੀਕ ਹੈ ਜੀ, ਇਹ ਠੀਕ ਹੈ ਨਾ ਤੁਹਾਡੇ ਵਾਲੀ? ਠੀਕ ਹੈ। ਪਿੰਡਾ ਚਿੱਤ ਕੇ ਆਰਸੀ ਨਾਲ ਵੇਖਣ। ਹਾਂਜੀ, ਇਹ ਮੇਰੇ ਖਿਆਲ ਅਖੀਰਲੀ ਲਾਈਨ ਜਿਹੜੀ ਤੁਸੀਂ ਪੜ੍ਹੀ ਆ ਕਿ ਦਿਨੇ ਵੰਝਲੀ ਵਾਹੇ ਤੇ ਰਾਤ ਗਾਵੇ, ਇਹਦਾ ਮਤਲਬ ਇਹ ਹੈ ਕਿ ਇਹ ਜਿਹੜਾ ਬੰਦਾ ਹੈ ਇਹ ਕੋਈ ਆਪਣੀ ਦੁਨੀਆ ਦੇ ਵਿੱਚ ਗੁਆਚਿਆ ਪਿਆ, ਆਪਣੀ ਦੁਨੀਆ ਵਿੱਚ ਰਹਿੰਦਾ, ਆਪਣੀ ਦੁਨੀਆ 'ਚ ਰਹਿੰਦਾ। ਵੰਝਲੀ ਦਾ ਮਤਲਬ ਤੁਸੀਂ ਇਹ ਵੀ ਹਿਸਾਬ ਕੇ ਬਿਲਕੁਲ ਹੀ ਇੰਟਰੋਵਰਟ ਕਹਿ ਲਓ ਜਾਂ ਇਸ ਟਾਈਪ ਦਾ।
ਕੰਮ ਨਹੀਂ ਕਰਨ ਵਾਲਾ ਕੋਈ ਇਹਦਾ ਇਕਨੋਮਿਕ ਨਹੀਂ ਸੁਸਾਇਟੀ ਜ਼ਿਆਦਾ 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 ਇਹਦੀ ਜਿਹੜੀ ਡੈਫੀਨੇਸ਼ਨ ਹੈ ਉਹ ਇਹ ਹੈ ਕਿ ਆਰਟਿਸਟਿਕ ਹੈ ਉਹ ਆਰਟਿਸਟਿਕ ਹੈ, ਮਨ ਮੌਜੀ ਹੈ ਡਾਕਟਰ ਸਾਹਿਬ ਜੀ। ਮਨ ਮੌਜੀ ਵੀ ਹੈ ਤੇ ਲੇਕਿਨ ਆਰਟਿਸਟ ਵੀ ਹੈ। ਤੇ ਜਿਹੜਾ ਵਾਈ ਬੀਜੀ ਵਾਲਾ ਸਮਾਜ ਹੈ ਉਹਦੇ ਵਿੱਚ ਤੇ ਜਿਹੜਾ ਬੰਦਾ ਆਰਟਿਸਟਿਕ ਹਲ ਨਹੀਂ ਵਾਹ ਸਕਦਾ, ਪੱਠੇ ਨਹੀਂ ਬਣਾ ਸਕਦਾ, ਉਹ ਬੇਕਾਰ ਆਦਮੀ ਹੈ। ਦੇਖੋ ਨਾ ਜਿਹੜਾ ਐਗਰੀਕਲਚਰਲ ਪੁਰਾਣਾ ਸਮਾਜ ਹੈ ਉਹਦੇ ਵਿੱਚ ਤੇ ਫਿਜ਼ੀਕਲ ਕੰਮ ਕਰਨਾ ਤੇ ਫਿਜ਼ੀਕਲ ਤਾਕਤ ਜਿਹੜੀ ਹੈ ਉਹ ਸਭ ਤੋਂ ਵੱਡੀ ਹੈ ਨਾ। ਹੁਣ ਮਤਲਬ ਇਹ ਹੈ ਕਿ ਅਗਰ 5 ਭਰਾ ਨੇ ਤੇ 4 ਭਰਾ ਤੇ ਰੋਜ਼ ਜਾ ਕੇ ਹਲ ਵਾਹੁੰਦੇ ਨੇ ਤੇ ਇੱਕ ਸਵੇਰੇ ਉੱਠ ਕੇ ਬੰਸਰੀ ਵਜਾਉਣੀ ਸ਼ੁਰੂ ਕਰ ਦਿੰਦਾ ਹੈ। ਇਹ ਨਕਸ਼ਾ ਦੇਖੋ ਨਾ ਤੁਸੀਂ। ਵਾਹ, ਇਹ ਡਿਸਕਨੈਕਟਡ ਹੈ ਫਰੋਮ ਦਾ ਰਿਐਲਿਟੀ ਆਫ ਐਗਰੀਕਲਚਰ। ਆਈ ਥਿੰਕ ਆਪਣੇ ਆਪ 'ਚ ਮਸਤ ਹੈ। ਬਿਲਕੁਲ ਬਿਲਕੁਲ ਬਿਲਕੁਲ। ਮਤਲਬ ਇਹ ਹੈ ਕਿ ਉਹ ਸੁਸਾਇਟੀ ਦੇ ਜਿਹੜਾ ਇਕਨੋਮਿਕ ਡਿਮਾਂਡਸ ਨੇ ਉਹ ਪੂਰੀਆਂ ਨਹੀਂ ਕਰਦਾ। ਸਰ ਜੀ ਇਹਦਾ ਅਸੀਂ ਇਹ ਵੀ ਕਹਿ ਸਕਦੇ ਜਿੱਦਾਂ ਅੰਗਰੇਜ਼ੀ ਦਾ ਉਹ ਮੁਹਾਵਰਾ ਜਿਹਾ ਹੀ ਮਾਰਚਸ ਟੂ ਅ ਡਿਫਰੈਂਟ ਡਰਮਰ। ਉਹਦੀ ਆਪਣੀ ਹੀ ਲਗਨ ਹੈ, ਉਹਦਾ ਆਪਣਾ ਹੀ ਰਸਤਾ ਹੈ, ਉਹਦੀ ਆਪਣੀ ਹੀ ਸੋਚ ਹੈ। ਆਹੋ ਉਹ ਵੀ ਹੈ, ਲੇਕਿਨ ਇਹ ਹੈ ਕਿ ਉਹਦੀ ਤੇ ਹੈ, ਮਤਲਬ ਕਿ ਜਿਹੜਾ ਇਵੈਂਚੁਅਲੀ ਹੋਣਾ ਹੈ ਸਾਰਾ ਉਹਦਾ ਇਸ਼ਾਰਾ ਇੱਥੇ ਉਹ ਦੇਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ। ਵੰਜੜੀ ਤੁਹਾਨੂੰ ਪਤਾ ਵੰਜੜੀ ਆਪਾਂ ਜਦ ਅੱਗੇ ਜਾਵਾਂਗੇ ਤੇ ਦੇਖਾਂਗੇ ਕਿ ਉਹਦੀ ਆਵਾਜ਼ ਸੀਗੀ। ਆਹੋ ਉਹ ਉਹਦੀ ਸਪਿਰਿਚੁਅਲ ਆਵਾਜ਼ ਹੈ ਨਾ। ਲੇਕਿਨ ਇਹ ਹੈ ਕਿ ਜਿਹੜਾ ਦੇਖੋ ਨਾ ਜਿਹੜਾ ਵਾਈ ਬੀਜੀ ਵਿੱਚ ਜਿਹੜਾ ਸਵੇਰੇ ਉੱਠ ਕੇ ਸੂਰਜ ਨਿਕਲਣ ਤੋਂ 2 ਘੰਟੇ ਪਹਿਲੇ ਜ਼ਮੀਨ ਵਾਹੁਣੀ ਸ਼ੁਰੂ ਕਰਦਾ ਹੈ। ਆਮ ਤੌਰ ਤੇ ਬਹੁਤ ਸਵੇਰੇ ਸ਼ੁਰੂ ਕਰਦੇ ਨੇ ਜ਼ਮੀਨ ਵਾਹੁਣੀ, ਜਾਂ ਕਰਦੇ ਸਨ, ਹੁਣ ਤੇ ਨਹੀਂ ਖੈਰ ਕਰਦੇ, ਕਿਉਂਕਿ ਧੁੱਪ ਚੜ ਜਾਏਗੀ ਤੇ ਫਿਰ ਨਾ ਡੰਗਰ ਉਹਨਾਂ ਲਈ ਵੀ ਭੈੜਾ ਹੈ ਤੇ ਬੰਦਿਆਂ ਲਈ ਵੀ ਭੈੜਾ ਹੈ। ਤੇ ਇਸ ਲਈ ਉਹ ਸੂਰਜ ਚੜ੍ਹਨ ਤੋਂ 2-3 ਘੰਟੇ ਪਹਿਲੇ ਹੀ ਸ਼ੁਰੂ ਕਰ ਦਿੰਦੇ ਸਨ। ਤੇ ਉਹ ਮਤਲਬ ਉਹਦੇ ਭਰਾ ਤੇ ਉਹ ਕੰਮ ਕਰ ਰਹੇ ਨੇ ਤੇ ਉਹ ਜਿਹੜਾ ਹੈ ਉਹ ਬਸ ਵੰਜਲੀ ਵਜਾ ਰਿਹਾ ਹੈ। ਤੇ ਹੁਣ ਉਹਦੇ ਜਿਹੜੇ ਭਰਾ ਨੇ ਉਹ ਵੀ ਆਪਣੇ ਹਿਸਾਬ ਨਾਲ ਸਹੀ ਨੇ, ਬਿਲਕੁਲ ਸਹੀ ਨੇ। ਇੱਕ ਮੈਂ ਹੋਰ ਵੀ ਚੀਜ਼ ਇੱਥੇ ਨੋਟ ਕਰ ਰਿਹਾ ਸੀ ਕਿ ਜਿਉਂ ਅਸੀਂ ਆ ਇਮੈਜਿਨ ਕਰਦੇ ਹਾਂ ਉਹਦੇ ਨਾਲ ਹੀ ਰਾਂਝੇ ਦਾ ਇੱਕ ਕਰੈਕਟਰ ਵੀ ਖੜਾ ਕੀਤਾ ਜਾ ਰਿਹਾ। ਵਾਰਿਸ ਸ਼ਾਹ ਉਸ ਚੀਜ਼ ਨੂੰ ਬਹੁਤ ਵੱਡੀ ਪਰਸਨੈਲਿਟੀ ਟਾਈਪ ਉਹਦਾ ਕਰੈਕਟਰ ਬਣਾਈ ਚਲਿਆ ਜਾ ਰਿਹਾ ਕਿ ਇਸ ਟਾਈਪ ਦੇ ਬੰਦੇ ਨੇ ਅੱਗੇ ਜਾ ਕੇ ਸਾਰੇ ਕਿਸੇ ਵਿੱਚ ਜਾਣਾ। ਬਿਲਕੁਲ ਮਤਲਬ ਜਿਹੜਾ ਅਲਟੀਮੇਟਲੀ ਜਿਹੜਾ ਰਾਂਝਾ ਬਣਦਾ ਹੈ ਟ੍ਰਾਂਸਫਰਮੇਸ਼ਨ ਜਦ ਇਹਦੀ ਹੁੰਦੀ ਪੂਰੀ। ਹਾਂ, ਤੇ ਉਹ ਕਿੰਨਾ ਮੰਜ਼ਿਲਾਂ ਤੋਂ ਲੰਘ ਕੇ ਬਣਦਾ ਹੈ। ਉਹ ਕਿੰਨਾ ਹਾਲਾਤਾਂ ਦੇ ਵਿੱਚੋਂ ਲੰਘਦਾ ਹੈ। ਇਸ ਵਕਤ ਨਾਨ ਪ੍ਰੋਡਕਟਿਵ ਮੈਂਬਰ ਆਫ ਸੋਸਾਇਟੀ ਹੈ who's not pulling his own weight ਇਸ ਵਕਤ। ਮਤਲਬ ਇਹ ਹੈ ਕਿ ਉਹ ਸੁਸਾਇਟੀ ਦੇ ਇਕਨੋਮਿਕ ਝਗੜੇ ਵਿੱਚ ਨਹੀਂ ਪੈਣਾ ਚਾਹੁੰਦਾ। ਅੱਛਾ, ਇਹ ਅੱਜ ਕੱਲ੍ਹ ਵੀ ਸਾਡੇ ਜੇ ਦੇਖਿਆ ਜਾਏ ਤਾਂ ਇੱਥੇ ਪਿੰਡਾਂ ਦੇ ਵਿੱਚ ਅਮੀਰਾਂ ਦੇ ਜਿਹੜੇ ਹੁੰਦੇ ਨਾ ਲਾਲਜੀ ਸਾਡੇ ਅਸੀਂ ਕਹਿੰਦੇ ਹਾਂ ਕਿ ਉਹ ਬੰਦੇ ਜਿਹੜੇ ਹੁੰਦੇ ਆ ਨਾ ਕਿ ਕਾਰਾਂ ਰੱਖੀਆਂ ਹੁੰਦੀਆਂ ਤੇ ਪੈਸੇ ਹੁੰਦੇ ਆ, ਸਭ ਕੁਛ ਹੁੰਦਾ, ਯੂਜ਼ਲੈਸ ਹੁੰਦੇ ਆ। ਪਰ ਇਹ ਵੀ ਉਹੀ ਚੀਜ਼ ਹੈ ਜਿਹਨਾਂ ਨੂੰ ਅਸੀਂ ਬਹੁਤ ਹੀ ਮਤਲਬ ਕਿ ਪ੍ਰਿਵਿਲੇਜ ਫਿਊ ਕਹਿੰਦੇ ਪਰ ਯੂਜ਼ਲੈਸ ਹੁੰਦੇ ਆ। ਇਹ ਤੇ ਨਹੀਂ ਤੁਸੀਂ ਕਹਿ ਸਕਦੇ, ਇਹ ਨਹੀਂ ਕਹਿ ਸਕਦੇ। ਆਈ ਡੋਂਟ ਥਿੰਕ ਸੋ। ਨਹੀਂ, ਜਿਹੜੇ ਬੰਦੇ ਮਿਸਾਲ ਦੇ ਤੌਰ ਤੇ ਅਗਰ ਵਾਈ ਬੀਜੀ ਸਮਾਜ ਹੈ
ਤੇ ਉਹਦੇ ਵਿੱਚ ਜਿਹੜੇ ਬੰਦੇ ਦੋ ਤਿੰਨ ਤਰ੍ਹਾਂ ਦੇ ਬੰਦੇ ਹੋਣਗੇ ਨਾ, ਇੱਕ ਤੇ ਜਿਹੜੇ ਵਾਈ ਬੀਜੀ ਕਰਦੇ ਨੇ, ਇੱਕ ਉਹ ਨੇ ਜਿਹੜੇ ਕਿ ਬੇਕਾਰ ਨੇ ਜਾਂ ਸੁਸਤ ਨੇ, ਤੇ ਇੱਕ ਉਹ ਵੀ ਕਿਸਮ ਹੈ ਨਾ ਜਿਹੜੀ ਕਿ ਜਿਹੜੀ ਆਰਟਿਸਟਿਕ ਇਨਕਲੀਨੇਸ਼ਨ ਰੱਖਦੀ ਹੈ, ਤੇ ਇਸ ਵਾਸਤੇ ਉਹ ਵਾਈ ਬੀਜੀ ਚ ਉਨੀ ਦਿਲਚਸਪੀ ਨਹੀਂ ਲੈਂਦੇ। ਇਹ ਕ੍ਰੀਏਟਿਵ ਲੋਕ ਨੇ ਨਾ, ਜਿਹੜੇ ਕਿ ਹਾਂਜੀ ਫਿਲੋਸੋਫੀਕਲ ਲੈਵਲ ਤੇ ਆਪਣਾ ਜਿਉਂਦੇ ਪਏ ਨੇ, ਉਹਨਾਂ ਨੂੰ ਮਟੀਰੀਅਲ ਲੈਵਲ ਤੇ ਜੀਣ ਦਾ ਕੋਈ ਖਾਹਿਸ਼ ਨਹੀਂ ਹੁੰਦੀ। ਹਾਂਜੀ ਹਾਂਜੀ ਹਾਂਜੀ। ਸਰ ਜੀ ਇੱਕ ਇਹ ਵੀ ਚਲੋ ਗੱਲ ਹੈਗੀ ਹੈ ਨਾ ਕਿ ਬਈ ਦ ਪੋਇਟ ਆਲਸੋ ਇਜ਼ ਟਰਾਈਂਗ ਕਿ ਵੀ ਉਹਨੇ ਜਿਹੜਾ ਇਹਦੀ ਟਰਾਂਸਫਰਮੇਸ਼ਨ ਨੂੰ ਵੀ ਤੇ ਡਰਾਮੇਟਾਈਜ਼ ਕਰਨਾ ਹੈ ਨਾ, ਸੋ ਹੀ ਇਜ਼ ਸ਼ੋਇੰਗ ਵਨ ਐਕਸਟ੍ਰੀਮ ਗੋਇੰਗ ਟੂ ਦੀ ਅਦਰ ਐਕਸਟ੍ਰੀਮ, ਉਹਨੇ ਡਰਾਮੈਟਿਕ ਉਹਦਾ ਟਵਿਸਟ ਵੀ ਤਾਂ ਦੇਣਾ ਹੈ ਨਾ। ਜੀ ਜੀ ਜੀ, ਅੱਗੇ ਚਲੋ ਜੀ। ਅੱਛਾ ਜੀ, ਅੱਗੇ ਮੈਂ ਪੜ੍ਹ ਦਿੰਦਾ ਜੀ। ਰਾਂਝਾ ਜੋਤਰਾ ਵਾਹ ਕੇ ਥੱਕ ਰਿਹਾ, ਲਾ ਅਰਲੀਆਂ ਸ਼ਾਮ ਨੂੰ ਆਉਂਦਾ ਏ, ਪੱਤਾ ਆਣ ਕੇ ਭਾਬੀ ਨੇ ਕੋਲ ਧਰਿਆ, ਹਾਲ ਆਪਣਾ ਰੋਹ ਸੁਣਾਉਂਦਾ ਏ, ਛਾਲੇ ਪਏ ਤੇ ਹੱਥ ਤੇ ਪੈਰ ਫੁੱਟੇ, ਸਾਨੂੰ ਵਾਹੀ ਦਾ ਕੰਮ ਨਾ ਪਾਉਂਦਾ ਏ, ਵਾਰਿਸ ਸ਼ਾਹ ਜੋ ਲਾਡਲਾ ਬਾਪ ਦਾ ਸੈਂ, ਖਰਾ ਪਿਆਰ ਅਤੇ ਤੂੰ ਖਰਾ ਪਿਆਰ ਜਿਹੜਾ ਮਾਂ ਦਾ ਸੀ। ਖਰਾ ਪਿਆਰ ਤੂੰ ਮਾਉਂਦਾ ਏ। ਹਾਂਜੀ, ਜੋਤਰਾ ਕੀ ਹੁੰਦਾ? ਯੋਤਰਾ ਜਿਹੜੇ ਲਾਉਂਦੇ ਨੇ ਆਪਣੇ, ਜਿੱਦਾਂ ਤੁਸੀਂ ਕਹਿੰਦੇ ਸਵੇਰੇ 4 ਵਜੇ ਉੱਠ ਕੇ ਤੇ ਫਿਰ 12 ਕੁ ਵਜੇ ਤੱਕ ਜਿਹੜਾ ਪੀਰੀਅਡ ਹੁੰਦਾ 2-4 ਘੰਟੇ ਦਾ ਹਲ ਵਾਹੁਣ ਦਾ ਪੀਰੀਅਡ, ਉਹਨੂੰ ਯੋਤਰਾ ਦਾ ਟਾਈਮ ਕਹਿੰਦੇ ਨੇ। ਬਿਲਕੁਲ ਬਿਲਕੁਲ। ਰਾਂਝਾ ਜੋਤਰਾ ਵਾਹ ਕੇ ਥੱਕ ਰਿਹਾ, ਉਹਨੇ ਜੋਤਰਾ ਲਾ ਲਿਆ ਤੇ ਜ਼ਾਹਿਰ ਗੱਲ ਹੈ ਕਿ ਉਹ ਉਹਦੇ ਨਾਲ ਥੱਕ ਗਿਆ। ਲਾ ਅਰਲੀਆਂ ਛਾਵਾਂ ਨੂੰ ਆਉਂਦਾ। ਅੱਛਾ, ਇਹ ਹੁਣ ਬਹੁਤ ਟਿਪੀਕਲ ਜਿਹੜੀ ਹੈ ਨਾ, ਇਹ ਵਾਈ ਬੀਜੀ ਦੀ ਜ਼ੁਬਾਨ ਵਾਰਿਸ਼ਾ ਲੈ ਰਿਹਾ ਹੈ। ਅਰਲੀਆਂ ਜਿਹੜੀ ਅਰਲੀਆਂ ਦੱਸੋ ਜੀ, ਆਪਣਾ ਅਮਰਜੀਤ ਜੀ ਸਮਝਾਓ ਲੋਕਾਂ ਨੂੰ ਅਰਲੀਆਂ ਕੀ ਹੁੰਦੀਆਂ ਨੇ। ਅੱਛਾ, ਅਰਲੀਆਂ ਹੁੰਦੀਆਂ ਨੇ ਕਿ ਬਲਦਾਂ ਦੇ ਗਲਾਂ, 2 ਬਲਦਾਂ ਦੇ ਗਲਾਂ 'ਚ ਇੱਕ ਤਾਂ ਪੰਜਾਲੀ ਹੁੰਦੀ ਹੈ ਜਿਹੜੇ ਦੋਵਾਂ ਨੂੰ ਇਕੱਠਿਆਂ ਰੱਖਦੀ ਹੈ, ਔਰ ਉਹਦੇ ਪੰਜਾਲੀ ਦੇ ਦੋਹਾਂ ਸਾਈਡਾਂ ਦੇ ਉੱਤੇ ਇੱਕ ਡੰਡਾ ਜਿਹਾ ਹੁੰਦਾ ਜਿਹੜਾ ਕਿ ਅਰਲੀ ਜਿਹਨੂੰ ਕਹਿੰਦੇ ਨੇ, ਉੱਥੋਂ ਆਪਣੇ ਬਲਦ ਦੀ ਜਿਹੜੀ ਸਿਰ ਜਿਹੜਾ ਬਾਹਰ ਨਾ ਨਿਕਲ ਜਾਵੇ ਉਹਨੂੰ ਰੋਕਣ ਲਈ ਇੱਕ ਅਰਲੀ ਹੁੰਦੀ ਆ। ਸੋ ਬਲਦ ਨੂੰ ਜਦੋਂ ਬਾਹਰ ਕੱਢਣਾ, ਉਹ ਅਰਲੀ ਨੂੰ ਕੱਢ ਕੇ ਤੇ ਬਲਦ ਨੂੰ ਬਾਹਰ ਕੱਢ ਦੇਣਾ, ਤੇ ਮੇਰੇ ਖਿਆਲ ਮੈਂ ਉਹਨੂੰ ਹੀ ਸਮਝਦਾ ਸੀ ਕਿ ਡੰਡਾ ਜਿਹਾ ਹੁੰਦਾ। ਇੱਕ ਹਾਂ, ਤਾਂ ਬਾਕੀਆਂ ਨੂੰ ਸਮਝ ਆਈ ਕੋਈ ਕੀ ਹੁੰਦੀ ਹੈ? ਜੀ ਡਾਕਟਰ ਸਾਹਿਬ, कैमरा ठीक कर लो डॉक्टर साहब थोड़ा जिहा, ਹੈ कैमरा ठीक कर लो थोड़ा जिहा हो सके। ਅਗਲੀ ਵਾਰੀ ਤੁਸੀਂ ਕੋਈ ਨਾ ਆਪਣਾ ਤੁਸੀਂ ਸਾਰਿਆਂ ਨੂੰ ਮੈਂ ਕਹਿ ਰਿਹਾ ਕਿ ਜਿਹੜਾ ਜੂਲਾ ਹੁੰਦਾ ਹੈ ਨਾ, ਜਿਹੜਾ ਟੱਗਿਆਂ ਦੇ ਉੱਤੇ ਪਾਇਆ ਜਾਂਦਾ, ਜਿਹਦੇ ਨਾਲ ਹਲ ਖਿੱਚੀ ਜਾਂਦੀ ਹੈ, ਤੇ ਜੂਲੇ ਦੀ ਕੋਈ ਤਸਵੀਰ ਸ਼ੇਅਰ ਕਰੋ। ਠੀਕ ਬਾਕੀ ਮੇਰਾ ਇਹ ਮਿਲ ਜਾਏਗੀ? ਨਹੀਂ ਮਿਲ ਜਾਏਗੀ, ਕੋਈ ਏਡੀ ਵੱਡੀ ਗੱਲ। काफी ने है, मैं कट के लिया ने। ਆਹੋ, ਉਹ ਕੱਢ ਕੇ ਉਹ ਸ਼ੇਅਰ ਕਰੋ, ਉਹਦੇ ਨਾਲ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹ ਅਗਲੀਆਂ ਕੀ ਹੈਗੀਆਂ। ਬੱਤਾ ਆਣ ਕੇ ਭਾਬੀ ਨੇ ਕੋਲ ਧਰਿਆ, ਹਾਲ ਆਪਣਾ ਰੋਹ ਵਿਖਾਉਂਦਾ ਹੈ, ਇਹ ਤੇ ਸਾਫ਼ ਹੀ ਹੈ। ਹਾਂਜੀ, ਛਾਲੇ ਪਏ ਤੇ ਹੱਥ ਤੇ ਪੈਰ ਫੁੱਟੇ, ਇਹ ਵੀ ਆਸਾਨ ਹੀ ਹੈ। ਸਾਨੂੰ ਵਾਹੀ ਦਾ ਕੰਮ ਨਾ ਭਾਉਂਦਾ ਹੈ, ਇਹ ਰਾਂਝਾ ਭਾਬੀ ਨੂੰ ਕਹਿ ਰਿਹਾ। ਭਾਬੀ ਆਖਿਆ ਲਾਡਲਾ ਪਿਆ ਬਾਪ ਦਾ ਸੈਂ, ਅਤੇ ਖਰਾ ਪਿਆਰਾ ਮਾਂ ਦਾ ਏ। ਭਾਬੀ ਨੇ ਕਿਹਾ ਤੂੰ ਕੋਈ ਲਾਡਲਾ ਬਹੁਤਾ ਹੀ ਸਾਂ ਆਪਣੇ ਪਿਓ ਦਾ, ਤੇ ਮਾਂ ਦਾ ਵੀ ਤੂੰ ਬੜਾ ਪਿਆਰਾ ਹੈ। ਤੇ ਉਹ ਤੇ ਉਹਨੂੰ ਤਾਨਾ ਮਾਰ ਰਹੀ ਹੈ ਨਾ, ਉਹ ਵਿਚਾਰਾ ਆਪਣਾ ਭੈੜਾ ਹਾਲ ਦਿਖਾ ਰਿਹਾ ਹੈ।
ਹਾਂਜੀ ਮੈਂ ਹੈਰਾਨ ਹੈ ਕਿ ਵਾਰਿਸ ਸ਼ਾਹ ਨੂੰ ਇਹ ਖੇਤੀ ਦੇ ਔਜ਼ਾਰ ਤੇ ਇਹਨਾਂ ਚੀਜ਼ਾਂ ਦੀ ਵੋਕੈਬਲਰੀ ਕਿਵੇਂ ਬਾਰੀਕੀ ਦੇ ਵਿੱਚ ਜੋਤਰਾ ਤੇ ਅਰਲੀਆਂ ਤੇ ਉਹਨੇ ਆਪ ਵੀ ਕੋਈ ਖੇਤੀ ਕੀਤੀ ਕਿ ਵਾਰਿਸ ਸ਼ਾਹ ਬਸ ਉਹ ਨਹੀਂ ਦਸਤਾ ਹੀ ਨਹੀਂ ਲਿਖਦਾ ਉਹਨੇ ਰਿਹਾ ਆਪ ਖੇਤੀ ਵੇਤੀ ਕੋਈ ਨਹੀਂ ਕੀਤੀ, ਲੇਕਿਨ ਇਹ ਹੈ ਕਿ ਆਪਣਾ ਅਮਰਜੀਤ ਜੀ ਉਸ ਪਿੰਡਾਂ 'ਚ ਉਹਨਾਂ ਸਭ ਦਿਸਦਾ ਹੋਣਾ ਸਰ ਜੀ, ਪਿੰਡਾਂ 'ਚ ਤੇ ਇਹੀ ਕੰਮ ਹੁੰਦਾ ਤੇ ਦਿਸਦਾ ਹੋਣਾ ਸਾਰਾ ਕੁਝ। ਨਹੀਂ ਨਾਲੇ ਇਹ ਹੈ ਨਾ ਕਿ ਉਸ ਉਹਨਾਂ ਜ਼ਮਾਨਿਆਂ 'ਚ 18ਵੀਂ ਸਦੀ 'ਚ ਜਦੋਂ ਵਾਰਿਸ ਸ਼ਾਹ ਸੀ ਤੇ ਇਹ ਜਿਹੜੀ ਐਗਰੀਕਲਚਰ ਦੀ ਜਿਹੜੀ ਵੋਕੈਬਲਰੀ ਹੈ ਇਹ ਬਹੁਤ ਆਮ ਸੀ ਨਾ, ਉਦੋਂ ਹੋਰ ਤਾਂ ਕੁਝ ਹੈ ਹੀ ਨਹੀਂ ਸੀ ਹੈਗਾ। ਯਾ ਤੇ ਤੁਹਾਡੇ ਜਿਹੜਾ ਮਲਕਾ ਹੰਸ ਦਾ ਏਰੀਆ ਜਿੱਥੇ ਬੈਠ ਕੇ ਲਿਖੀ ਉਹ ਐਗਰੀਕਲਚਰਲ ਲੈਂਡ ਹੀ ਆ ਨਾ ਸਾਰੀ? ਉਹ ਤਾਂ ਹੁਣ ਵੀ ਉਸ ਤਰ੍ਹਾਂ ਹੀ ਹੈ। ਅੱਛਾ ਜੀ। 7 ਹੋ ਗਏ ਅੱਜ, ਹੈ 7 ਬੰਦ ਹੋ ਗਏ ਡਾਕਟਰ ਸਾਹਿਬ ਅੱਜ। 7 ਹੋ ਗਏ ਨੇ। ਹਾਂਜੀ ਹਾਂਜੀ। 7 ਹੋ ਗਏ ਨੇ। ਮੈਂ ਕਿਹਾ ਅਗਲਾ ਜਿਹੜਾ ਨਾ ਇਹ ਹੁਣ ਸ਼ੁਰੂ ਹੋ ਜਾਏਗਾ ਬਕਾਇਦਾ ਡਾਇਲੌਗ ਭਾਬੀਆਂ ਨਾਲ, ਮੈਂ ਇੱਥੇ ਹਾਂ ਸਟਾਪ ਕਰ ਦੀ, ਦੈਟ ਵੁੱਡ ਬੀ ਗੁੱਡ ਪੁਆਇੰਟ ਸਟਾਪ। ਹਾਂ, ਦਿਸ ਵਿਲ ਬੀ ਗੁੱਡ। ਚਲੋ ਇੱਥੇ ਸਟਾਪ ਕਰ ਲਓ। ਜੀ ਓਕੇ। ਅੱਛਾ ਮੈਨੂੰ ਨਹੀਂ ਲੱਗਾ, ਮੈਂ ਸਮਝੇ 1-2 ਬੰਦ ਹੋਏ ਨੇ। ਮੈਂ ਦਾ ਰਿਕਾਰਡਿੰਗ ਸਟਾਪ ਕਰ ਰਿਹਾ ਡਾਕਟਰ ਸਾਹਿਬ। ਓਕੇ ਜੀ।